ਤੇ ਸਮਾਨ ਜੀ ਕੱਢ ਲਿਆ ਹੈਗਾ, ਰਸ ਵਗੈਰਾ ਵੀ ਪਏ ਨੇ, ਬਾਕੀ ਚੀਜ਼ਾਂ ਸਾਰੀਆਂ ਨੇਗੀਆਂ। ਅੰਕਲ ਔਰ ਜਿਹੜਾ ਬਿੱਲ ਲਾ ਲੈਂਦੇ ਨੇਗੇ, ਦੇਖਣਾ ਕਿਤਨੇ ਦਾ ਬਿੱਲ ਬਣਦਾ ਹੈਗਾ। ਸਮਾਨ ਕਿੰਨਾ ਪਿਆਰਾ ਲੱਗ ਰਿਹਾ ਹੈਗਾ, ਜਿਵੇਂ ਅੱਗੇ ਬੱਦਲ ਉੱਠੇ ਸੀ ਨਾ। ਔਰ ਸਾਡੇ ਨੰਨੇ ਮੁੰਨੇ ਗਾਹਕ ਆਣੇ ਸ਼ੁਰੂ ਹੋ ਗਏ ਨੇ। ਕਿੰਨੇ ਦਿੱਤੇ ਨੇ ਸਨ? 30 ਰੁਪਏ। ਆ ਦੇ ਛਾਪਾ 'ਚ ਪਾ ਦੇ। ਜਲਦੀ ਜਲਦੀ ਤੇ ਕਹਿੰਦੇ ਜੀ ਹੁਣ ਫਿਰ ਮਿਰਚਾਂ ਐਡ ਕਰ ਦਿੰਨੇ ਆ, ਹਲਦੀ ਤੇ ਨਮਕ। बड़ा गर्म घी हो गया सर, हाथ बचा के। बिस्मिल्लाहिर्रहमानिर्रहीम। अस्सलाम वालेकुम जी, की हाल चाल ने साडे देखण वाले तमाम बहन भाई दे। ਅਸੀਂ ਉਮੀਦ ਕਰਨਾ ਕਿ ਸਾਡੇ ਦੇਖਣ ਵਾਲੇ तमाम बहन भाई बिल्कुल ठीक ठाक ਹੋਣਗੇ ਤੇ ਅਲਹਮਦੁਲਿल्लाह ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਵਲੌਗ ਸਟਾਰਟ ਕਰਨ ਤੋਂ ਪਹਿਲੇ ਮੇਰੇ तमाम बहन भाइयों ਰਿਕੁਐਸਟ ਹੈਗੀ ਕਿ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੈਣਾ, ਨਾਲ ਛੋਟਾ ਜਿਹਾ ਬੈਲ ਆਈਕਨ ਦਾ ਬਟਨ ਉਹਨਾਂ ਨੂੰ ਦਬਾ ਕੇ ਆਲ ਤੇ ਕਰ ਲਿਆ ਜੇ ਉਹਦਾ ਫਾਇਦਾ ਇਹ ਹੋਵੇਗਾ ਕਿ ਡੇਲੀ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਕਰਾਂਗਾ ਫੌਰਨ ਦਾ ਨੋਟੀਫਿਕੇਸ਼ਨ ਤੁਹਾਡੇ ਲਈ ਬਾਸਾਨੀ ਪਹੁੰਚ ਗਿਆ ਕਰੇਗਾ। ਅਗਰ ਤੁਸੀਂ ਕੱਲ ਵਾਲੇ ਵਲੌਗ ਦੇਖਿਆ ਸੀ, ਮੈਨੂੰ ਸੈਕਿੰਡ ਟਾਈਮ ਬਹੁਤ ਜ਼ਿਆਦਾ ਪਰੇਸ਼ਾਨੀ ਬਣ ਗਈ, ਜਿਸ ਦੇ ਵਿੱਚ ਮੈਂ ਬਾਕੀ ਜਿਹੜੇ ਕੰਮ ਹੀ ਭੁੱਲ ਗਿਆ ਸੀਗਾ। ਪੌਦੇ ਲਾਇਆ ਸੀ ਉਵੇਂ ਦੇ ਉਵੇਂ ਪੈ ਰਹਿ ਗਏ, ਸਾਰੀ ਰਾਤ ਮੈਨੂੰ ਨੀਂਦਰ ਨਹੀਂ ਆਈ ਹੈਗੀ। ਇਸ ਵਜ੍ਹਾ ਤੋਂ ਹੁਣ ਦਾ ਹੀ ਆ ਵਲੌਗ ਹੈਗਾ, ਤਕਰੀਬਨ 2 ਵੱਜ ਗਏ ਨੇ ਤੇ ਲੇਟ ਸ਼ੁਰੂ ਕਰ ਰਿਹਾ ਹੈਗਾ। ਪਰੇਸ਼ਾਨੀ ਜਿਹੜੀ ਖਤਮ ਹੋ ਗਈ ਹੋਈ ਹੈ, ਮੋਟਰਸਾਈਕਲ ਵੀ ਨਹੀਂ ਵੇਚਣਾ ਪਿਆ ਹੈਗਾ ਤੇ ਅਲਹਮਦੁਲਿल्लाह ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਆ ਗਿਆ। ਮੈਂ ਥੋੜੀ ਵਾਲਾਂ ਵੂਲਾਂ ਸੈਟਿੰਗ ਕਰਾਈ, ਮੈਂ ਕਿਹਾ ਥੋੜਾ ਜਿਹਾ ਫਰੈਸ਼ ਹੋ ਕੇ ਜਿਹੜਾ ਨਾ ਵਲੌਗ ਬਣਾਵਾਂਗੇ ਸੈਕਿੰਡ ਟਾਈਮ ਹੀ। ਤੇ ਉਧਰੋਂ ਅੱਜ ਹੀ ਜਾਣਾ ਹੈਗਾ ਸੀ ਕੁਝ ਜਾ ਕੇ ਸ਼ੌਪ ਦਾ ਸਮਾਨ ਲੈ ਆਉਣਾ ਹੈਗਾ, ਜਿਹੜੀ ਕੋਈ 2-3 ਦਿਨਾਂ ਦੀ ਸੇਲ ਅੰਮੀ ਜਾਨ ਕੋ ਹੈ ਨਾ, ਤਕਰੀਬਨ ਅੰਮੀ ਜਾਨ ਦੱਸ ਰਹੀਆਂ ਸੀ 8 ਕੇ 9,000 ਰੁਪਏ ਹੈਗਾ। ਤੇ ਹੁਣ ਜਿਹੜੀ ਸਮਝ ਲਓ ਔਰ ਸੇਲ ਹੋਈ ਪੀ ਔਰ ਲਾ ਕੇ 10-11,000 ਰੁਪਏ ਬਣ ਜਾਣਾ। ਉਹਦੇ ਜਾ ਕੇ ਨਾ ਸਮਾਨ ਲੈ ਆਉਂਦੇ ਆਗੇ, ਬੱਚਿਆਂ ਦੀ ਮੱਛੀਆਂ ਟਾਫੀਆਂ ਜਿਹੜੀ ਹੋਰ ਕੋਈ ਚੀਜ਼ ਆਉਂਦੀ ਹੈਗੀ ਉਹ ਇਨਸ਼ਾਅੱਲਾ ਤਾਲਾ ਲੈ ਆਉਂਦੇ ਆ। ਤੇ ਅੱਜ ਜਿਹੜੇ ਸਮੋਸੀਆਂ ਲੈ ਆਏ ਸੀਗੇ ਉਹ ਵੀ ਤਲਣੀਆਂ ਆਣਗੀਆਂ, ਲੇਕਿਨ ਸਵੇਰ ਟਾਈਮ ਜਿਹੜਾ ਨਾ ਅਸੀਂ ਨਹੀਂ ਤਲਾਈ ਵਗੈਰਾ ਕੀਤੀ, ਹੁਣ ਉਹਨਾਂ ਦਾ ਕੋਈ ਨਾ ਕੋਈ ਨਾ ਇੰਤਜ਼ਾਮ ਇਨਸ਼ਾਅੱਲਾ ਤਾਲਾ ਕਰਨੇ, ਕਿਉਂਕਿ ਇਹੀ ਟਾਈਮ ਹੈਗਾ ਬੱਚਿਆਂ ਨੇ ਚੀਜ਼ ਵਗੈਰਾ ਜਿਹੜੀ ਨੇ ਲੈ ਖਾਣੀ ਹੁੰਦੀ ਆ। ਕਿ ਸਕੂਲ ਨੂੰ ਛੁੱਟੀ ਹੋਣ ਵਾਲੀ, ਤਕਰੀਬਨ 2:30 ਵਜੇ ਛੁੱਟੀ ਹੋਣੀ, 2 ਵੱਜ ਗਏ ਨੇ। ਅੱਧਾ ਘੰਟਾ ਹੈਗਾ ਮੇਰੇ ਕੋਲ, ਅੱਧੇ ਘੰਟੇ ਦੇ ਵਿੱਚ ਰੋਲ ਸਮੋਸੇ ਜਿਹੜੀ ਉਹਨੇ ਤਲਾਈ ਕਰਨੀ ਰੈਡੀਮੇਡ ਹੀ ਨੇ, ਤੁਹਾਨੂੰ ਪਤਾ ਹੀ ਆ। ਘੀ ਵਗੈਰਾ ਜਾਂ ਗਰਮ ਕਰਨੇ ਆ, ਫੱਟਾ ਵਗੈਰਾ ਤੋਂ ਬਾਹਰ ਕੱਢਨੇ ਆ ਨਾ, ਤੇ ਪਹਿਲੇ ਜਿਹੜਾ ਇਹਦਾ ਇੰਤਜ਼ਾਮ ਵਗੈਰਾ ਕਰਕੇ ਤਲਾਈ ਵਗੈਰਾ ਕਰ ਲਈ, ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਫਿਰ ਸ਼ੌਪ ਦਾ ਜਿਹੜਾ ਸਮਾਨ ਹੈਗਾ ਉਹ ਵੀ ਲੈ ਆਵਾਂਗੇ। ਇਹ ਤਾਂ ਬਾਅਦ ਦਾ ਕੰਮ ਹੈ ਨਾ, ਕਿਉਂਕਿ ਬੱਚਿਆਂ ਨੇ ਜਿਹੜੀ ਚੀਜ਼ਾਂ ਲੈਣੀਆਂ ਨੇ ਉਹ ਤਾਂ ਸਾਡੇ ਕੋਲ ਪਈਆਂ ਨਹੀਂ ਆ। ਤੇ ਸੁਬਾਹ ਅਗਰ ਸਮੋਸੀਆਂ ਵਗੈਰਾ ਆਪਾਂ ਤਲਾਈ ਕਰ ਲੈਂਦੇ ਨਾ ਤੇ ਸੁਬਾਹ ਹੀ ਆਪਣਾ ਸਮਝ ਲਓ ਕਿ ਵਿਕ ਜਾਣੀਆਂ ਸੀ ਅੱਛੀਆਂ ਖਾਸੀਆਂ। ਚਲੋ ਕੋਈ ਬਾਤ ਨਹੀਂ। ਤੇ ਬਾਕੀ ਠੀਕ ਹੈ, ਹੁਣ ਇਹਨਾਂ ਦਾ ਜੇ ਸਾਰੀ ਚੀਜ਼ਾਂ ਦਾ ਇੰਤਜ਼ਾਮ ਕਰਨੇ ਆ, ਫੱਟੇ ਵਗੈਰਾ ਬਾਹਰ ਕੱਢ ਕੇ ਪਹਿਲੇ ਇਹਦੀ ਤਲਾਈ ਕਰੀਏ ਤੇ ਉਸ ਤੋਂ ਬਾਅਦ ਦੇਖਣੇ ਆ ਬਾਕੀ। ਇੱਥੇ ਅੰਦਰ ਆ ਕੇ ਫੱਟੇ ਜਿਹੜਾ ਕੱਢ ਲਿਆ ਹੈਗਾ, ਜਿਹਦੇ ਚ ਅੱਗੇ ਪਕੌੜੇ ਵਗੈਰਾ ਜਿਹੜੇ ਨਾ ਤਲਾਈ ਕਰਦੇ ਹੁੰਦੇ ਸੀ, ਅੱਜ ਇਹਦੇ ਤੇ ਉੱਥੇ ਬਾਹਰ ਲੈ ਚੱਲਣੇ ਹਨ ਸਾਡੇ। ਹਾਂ ਅੱਜ ਤਾਂ ਤਲਾਈ ਸਮੋਸੀਆਂ ਵਗੈਰਾ ਹੀ ਹੋਣਗੀਆਂ। ਤੇ ਇਹ ਪਹਿਲੇ ਤਾਂ ਇਹ ਕੱਢ ਲਈ ਮੈਂ ਤੇ ਕਰਨਾ ਬੁਝਣ ਬਾਹਰ। ਐਂ ਦਾ ਸਮਾਨ ਤਾਂ ਕੋਈ ਨਹੀਂ ਪਿਆ, ਸਬਜ਼ੀ ਦਾ ਉਹ ਜਿਹੜਾ ਨਾ ਹੁਣ ਜਦੋਂ ਸ਼ਹਿਰ ਗਿਆ ਇਨਸ਼ਾਅੱਲਾ ਤਾਲਾ ਲੈ ਆਵਾਂਗੇ, ਹਾਲੇ ਕਾਫੀ ਦਿਨ ਪਿਆ ਹੈਗਾ। ਵੈਸੇ ਨਾ ਬੱਦਲ ਜੇ ਬਣੇ ਹੋਏ ਨੇ ਕਿ ਮੌਸਮ ਠੰਡਾ ਠੰਡਾ ਹੈਗਾ, ਮੈਂ ਕਹਿੰਦਾ ਆ ਗਿਆ ਰੋਜ਼ ਸਮੋਸੀਆਂ ਪਈਆਂ ਹੋਈਆਂ ਨਾ, ਬੜੀਆਂ ਸੇਲ ਹੋਣਗੀ ਗਰਮਾ ਗਰਮ। ਪਹਿਲੇ ਜਿਹੜੇ ਨੇ ਤਲਾਈ ਵਗੈਰਾ ਕਰ ਲਈ, ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਚੱਲਣੇ ਸ਼ਹਿਰ, ਫਿਰ ਚੱਲ ਕੇ ਸਬਜ਼ੀ ਦਾ ਜਾਂ ਸਮਾਨ ਲੈਣਾ। ਚੱਕੋ ਬੁਝਾਨ ਪਰੋ ਨਾ ਖੈਰ। हाँ इत्थे ठीक है, अगे समोसे होंगे, ठीक हो गए। ਵੈਸੇ ਤਾਂ ਕੱਪੜਾ ਤਾਂ ਕੋਈ ਨਹੀਂ ਮਿਲਿਆ, ਫਲੈਕਸਾਂ ਮਿਲੀਆਂ ਨੇ। ਮੈਂ ਕਿਹਾ ਇਹਨਾਂ ਦਾ ਹੀ ਉੱਥੇ ਉੱਤੇ ਨਾ ਸੈਟਅਪ ਵਗੈਰਾ ਕਰਨੇ ਆਗੇ, ਅੱਗੋਂ ਨਾ ਫਰੰਟ ਸਾਈਡ ਜੇ ਕਵਰ ਕਰਾਂਗੇ ਤੇ ਥੱਲੇ ਸਿਲੰਡਰ ਵਗੈਰਾ ਰੱਖਣਾ ਨਾ, ਇੱਕ ਕਹਿੰਦੇ ਉੱਤੇ ਫਲੈਕਸ ਲਾ ਦਿੰਨੇ ਆਗੇ, ਇਹ ਨਾ ਅੱਛੀ ਤਰ੍ਹਾਂ ਕਵਰ ਹੋ ਜਾਵੇਗਾ। ਵੈਸੇ ਕਿੱਲ ਲਿਆ ਕੇ ਉਹਦੇ ਅੱਗੇ ਵੀ ਨਾ ਜਿਹੜੀਆਂ ਫਲੈਕਸ ਨੇ ਫੇਸ ਸਾਈਡ ਲਾ ਲਵਾਂਗੇ, ਜੇ ਨਾ ਕਵਰ ਹੋ ਜਾਵੇਗੀ ਉਹਦੀ ਅਗਲੀ ਸਾਈਡ ਜਿਹੜੀ ਆ। ਬਾਕੀ ਇੱਥੇ ਨਾ ਕੋਈ ਕੱਪੜਾ ਪਿਆ ਹੋਣਾ ਸਾਫ਼ ਜਿਹਾ ਕੱਪੜਾ, ਜਿਹੜਾ ਨਾ ਇੱਕ ਲੈ ਚੱਲਣੇ ਆਗੇ। ਉਹ ਜਾਂ ਫੱਟਾ ਹੁਣ ਨਵਾਂ ਕੱਢਿਆ ਹੈਗਾ, ਉਹਦੇ ਤੇ ਕੱਪੜਾ ਪਾਣੇ ਆਗੇ, ਕੋਈ ਪਿਆ ਹੋਣਾ ਇੱਥੇ ਥੱਲੇ ਕੋਈ ਨਾ ਕੋਈ। लो जी अपना सेटअप जेड़ा ना मुकम्मल। हाँ ओके हो गया माशाल्लाह। ऐसे तरह मैं फ्लैक्स लग गई, फ्लैक्स ला लिए। हां सफेद सफेद लगेगी
ਕਵਰ ਹੋ ਜਾਵੇਗਾ। ਦੋ ਲੱਗਣਗੀਆਂ ਹੁੰਦੇ ਅੱਗੇ ਨਹੀਂ ਲੰਮੀਆਂ, ਦੋ ਲੱਗਣਗੀਆਂ, ਦੋ ਲਾ ਦੋ ਦੇਣੀਆਂ। ਲੱਗਣੀਆਂ ਨਹੀਂ, ਦੋ ਖੂਬਸੂਰਤ ਹੋ ਇਸ ਜਾਏਗਾ। ਤਰ੍ਹਾਂ ਨਾ ਸਫੇਦ ਸਫੇਦ ਹੋ ਜਾਏਗਾ। ਕਿੱਲ ਨਹੀਂ ਹੈਗੇ, ਕਿੱਲ ਆ ਜਾਂਦੇ ਨੇ। ਕਿੱਲ ਛੋਟੇ ਲਿਆਈ ਨਾਲੇ ਨਾ ਇੰਚੀ ਡੇਢ ਦੇ ਲਿਆਈ, ਇਹ ਤਾਂ ਵੱਡੇ ਹੈਗੇ ਨੇ 3 ਇੰਚੀ। ਸ਼ਾਮ ਟਾਈਮ ਜਦੋਂ ਆਪਾਂ ਚੱਕਣਾ ਨਾ ਫੱਟਾ ਉਦੋਂ ਤੂੰ ਲਾ ਲਵਾਂਗੇ ਫਲੈਕਸ, ਸਵੇਰ ਫਿਰ ਅਸੀਂ ਤਰ੍ਹਾਂ ਲਾ ਲਵਾਂਗੇ। ਚਲੋ ਨਹੀਂ ਐਵੇਂ ਨਾਲ ਹੀ ਆਪਣਾ ਚੱਕ ਲਾਂਗੇ ਨਾ ਫਲੈਕਸ ਸਮੈਤ ਹੀ। ਸਿਲੰਡਰ ਨਾਲ ਹੀ ਲੈਂਦਾ। ਹਾਂ ਸਿਲੰਡਰ ਚਲੋ ਠੀਕ ਹੋ ਗਿਆ। ਤੇ ਦੇ ਕਾਸ ਲੈਣਾ। ਬਾਕੀ ਜਦੋਂ ਇੱਥੇ ਆਪਣਾ ਸੈਟਅਪ ਕਰ ਲਿਆ ਹੈਗਾ ਤੇ ਅਚਾਨਕ ਨਾ ਮੌਸਮ ਵੀ ਖਰਾਬ ਹੋ ਗਿਆ, ਠੰਡੀ ਹਵਾ ਬਹੁਤ ਜ਼ਿਆਦਾ ਚੱਲ ਗਈ। ਬਹੁਤ ਜ਼ਿਆਦਾ ਖਰਾਬ ਹੋ ਗਿਆ, ਇੰਨਾ ਮੋਟਾ ਨਾਰਾ ਬਣਾਈ ਨਹੀਂ। ਹਾਂ ਕੋਈ ਪਤਾ ਨਹੀਂ ਬਾਰਿਸ਼ ਹੀ ਆ ਜਾਵੇ, ਲੇਕਿਨ ਅਬੂ ਜਾਨ ਆਪਾਂ ਆਪਣੇ ਕੰਮ ਨੂੰ ਲੱਗਿਆ, ਆਪਾਂ ਲੱਗੇ ਰਵਾਂਗੇ, ਉੱਤੇ ਛੇੜ ਕਰ ਲਵਾਂਗੇ ਅੱਗੇ ਕੇ, ਬਲਕਿ ਵੀ ਨਹੀਂ ਕਿੱਥੇ ਚੱਕਿਆ ਜਾਣਾ, ਜੋ ਤੇਜ਼ ਹਵਾ ਚੱਲਣੀ ਨਹੀਂ ਆਪਣੇ ਘਰ ਕਾਬੂ ਆਣਾ। ਇਹ ਇੰਜ ਕਰਾਂਗੇ ਨਾ, ਅਗਰ ਜ਼ਿਆਦਾ ਬਾਰਿਸ਼ ਵਗੈਰਾ ਹੋ ਜਾਂਦੀ ਇਹ ਐਵੇਂ ਚੁੱਲ੍ਹਾ ਚੱਕ ਕੇ ਹਾਂ ਤਲਾਈ ਵਗੈਰਾ ਇੱਧਰ ਕਰ ਲਵਾਂਗੇ, ਕੋਈ ਨਹੀਂ ਮਸਲਾ, ਕਿਉਂਕਿ ਬਾਰਿਸ਼ ਦਾ ਮੌਸਮ ਹੋਏਗਾ, ਚੀਜ਼ਾਂ ਜਿਹੜੀਆਂ ਸੇਲ ਬੜੀਆਂ ਹੋਣਗੀਆਂ। ਤੇ ਅੰਮੀ ਜਾਨ ਜੀ ਇੱਥੇ ਸਮੋਸੇ ਜਿਹੜੀਆਂ ਸਾਰੀਆਂ ਕੱਢ ਕੇ ਸਿੱਧੀਆਂ ਕਰ ਰਹੀਆਂ, ਕਿਉਂਕਿ ਛਾਪਰਾਂ ਦੇ ਵਿੱਚ ਨਾ ਡੀਆਂ ਚ ਵੀ ਹੋਏ। ਬਾਕੀ ਅੰਮੀ ਜਾਨ ਨਾ ਖੋਲ ਕੇ ਛਾਪਰ ਅਲੱਗ ਕਰਕੇ ਰੱਖ ਦਿਓ, ਉਸ ਤੋਂ ਠੀਕ ਰਵਣਗੇ। ਬਾਕੀ ਇੱਕ ਛਾਪਰ ਖੋਲ ਦਿਓ ਸਮੋਸਿਆਂ ਦਾ, ਇੱਕ ਛਾਪਰ ਹੀ ਰੋਲਾਂ ਦਾ ਖੋਲ ਦਿਓ। ਹਾਂ ਤੇ ਇਹ ਵੀ ਬਾਹਰ ਲੈ ਚੱਲਣਾ ਆਗੇ, ਚੱਲ ਕੇ ਉੱਥੇ ਰੱਖੀਏ। ਵੈਸੇ ਹਵਾ ਜਿਹੜੀ ਨਾ ਪਹਿਲਾਂ ਮੱਠੀ ਹੋ ਗਈ, ਕੋਈ ਪਤਾ ਨਹੀਂ, ਅੱਲਾ ਸਾਡੀ ਦੁਆ ਕੋਈ ਕਰ ਲਵੇ ਕਿ ਬਾਰਿਸ਼ ਵਗੈਰਾ ਜਿਹੜੀ ਨਾ ਆਵੇ, ਆਂਦੀ ਵੀ ਨਾ ਆਵੇ। ਜਿਹੋ ਜਿਹਾ ਮੌਸਮ ਵੈਸੇ ਬਣਿਆ ਹੋਇਆ, ਦੱਸ ਰਿਹਾ ਸੇਲ ਬੜੀ ਹੋਵੇਗੀ, ਜਿਹੜੀ ਇਹ ਚੀਜ਼ਾਂ ਨੇ ਨਾ ਮੱਲੇ ਵਾਲੇ ਬੜੇ ਲੈ ਜਾਵਣਗੇ। ਇਹ ਵੀ ਅੰਮੀ ਜਾਨ ਬਾਹਰ ਲੈ ਜਾਣਾ, ਘੀ ਵਗੈਰਾ ਉਹਦੇ ਪਾ ਕੇ ਤਲਾਈ ਸ਼ੁਰੂ ਕਰੀਏ, ਫਿਰ ਇਹਨੂੰ ਜਾਣਾ ਚੁੱਲ੍ਹੇ ਨੂੰ ਚਲਾਈਏ, ਹਵਾ ਵਗੈਰਾ ਲੱਗੇਗੀ, ਉਹ ਨਾ ਹੋਵੇ ਸੇਕਾ ਹੀ ਨਾ ਲੱਗੇ। ਤੇ ਇੱਥੋਂ ਹੀ ਆਪਣੀ ਸ਼ਾਪ ਦਾ ਚੱਕਨੇ ਆ 2 ਕਿਲੋ ਘੀ। ਇਹਦਾ ਜਿਹੜਾ ਮੈਂ ਹਿਸਾਬ ਅੰਮੀ ਜਾਨ ਨੂੰ ਦੇ ਦੇਵਾਂਗਾ, ਕਿਉਂਕਿ ਕਾਰੋਬਾਰ ਮੇਰਾ ਹੈਗਾ, ਜਿਵੇਂ ਅੱਬੂ ਜਾਨ ਦਾ ਸਬਜ਼ੀ ਦਾ ਕਾਰੋਬਾਰ ਹੈ, ਮੇਰਾ ਸਮੋਸੇ ਪਕੌੜਿਆਂ ਦਾ ਹੈਗਾ ਜੀ। ਤੇ ਅੰਮੀ ਜਾਨ ਜਿਹੜੀ ਉਹਨਾਂ ਦੁਕਾਨ ਸੰਭਾਲੀ ਹੋਈ ਹੈ, ਇਹਦਾ ਅਲੱਗ ਖਾਤਾ ਹੋਏਗਾ। ਤਕਰੀਬਨ 2 ਕਿਲੋ ਜਿਹੜਾ ਬੜਾ ਹੈਗਾ, ਇਹਦੇ 2-3 ਦਿਨ ਤਲਾਈ ਹੋ ਜਾਵੇਗੀ। ਤੇ ਅੱਜ ਜੀ ਸਾਡੇ ਦੁਪਹਿਰ ਦੇ ਖਾਣੇ 'ਚ ਬਣੀਆਂ ਹੋਈਆਂ ਨੇਗੀਆਂ ਬੋਨੀ ਵਾਲੀਆਂ ਸਵੀਆਂ। ਤੇ ਮੈਂ ਜਿਹੜਾ ਬਾਅਦ ਖਾਣਾ ਆ ਗਿਆ, ਪਹਿਲੇ ਮੇਰਾ ਦਿਲ ਹੈਗਾ ਪਹਿਲਾਂ ਪੂਰ ਜਿਹੜਾ ਤਲ ਲਈਏ। ਤੇ ਸਾਈਡਾਂ ਤੇ ਉਹਦੇ ਲਾਉਣ ਵਾਸਤੇ ਨਾ ਅੱਬੂ ਜਾਨ ਮਸ਼ਵਰਾ ਦੇ ਰਹੇ ਨੇਗੇ ਕਿ ਜਿਹੜੀਆਂ ਵੱਡੀਆਂ ਟਾਈਲਾਂ ਨਹੀਂ ਨੇ ਛੱਤ ਤੋਂ ਲਾਈਆਂ ਸੀਗੀਆਂ, ਉਹੀ ਇੱਥੇ ਸਾਈਡਾਂ ਤੇ ਲਾਈਏ। ਅੱਬੂ ਜਾਨ ਚੱਕ ਲਿਆ ਰਹੇ ਹੋ? ਮੈਂ ਕਿਹਾ ਟਾਈਲਾਂ ਚੱਕੀ ਆ ਰਹੇ ਹੋ? ਮੈਂ ਚੱਕ ਲੈਣਾ ਆ ਗਿਆ। ਇਸ ਤਰ੍ਹਾਂ ਦੀਆਂ ਅੱਬੂ ਜਾਨ ਟਾਈਲਾਂ ਕਹਿ ਰਹੇ ਨੇ, ਤਾਂ ਨਾਲੀ ਤੇ ਪਾਈਆਂ ਹੋਈਆਂ ਸੀ, ਗੰਦੀਆਂ ਨੇ, ਛੱਤ ਤੇ ਪਈਆਂ ਨੇ ਅੱਬੂ ਜਾਨ ਸਾਫ਼, ਉੱਤੋਂ ਲੈ ਲੈਣਾ ਆ ਗਿਆ। ਮੈਂ ਚੱਲਣਾ ਛੱਤ ਤੇ ਮਾਲ ਕੇ। ਇੱਥੇ ਨਾ ਛੱਤ ਤੇ ਰੱਖੀਆਂ ਹੋਈਆਂ ਨਹੀਂ ਸਾਫ਼ ਨਹੀਂ, ਉਹ ਤਾਂ ਨਾਲੀ ਤੇ ਉਦੋਂ ਪਾਈ ਰੱਖੀਆਂ ਸੀ ਨਾ। ਇੱਥੋਂ ਦੇਖੋ ਮਾਸ਼ਾਅੱਲਾ ਸ਼ਾਪ ਦਾ ਕਿੰਨਾ ਪਿਆਰਾ ਵਿਊ ਲੱਗ ਰਿਹਾ, ਸ਼ੇਡ ਵਗੈਰਾ ਲੱਗ ਜਾ ਉਦੋਂ ਤੋਂ ਹੋਰ ਹੀ ਜ਼ਿਆਦਾ ਪਿਆਰਾ ਵਿਊ ਆਉਣਾ ਹੈਗਾ। ਚਲੋ ਜੀ ਬਿਸਮਿल्लाह रहमान रहीम। ਇਸ ਸਾਈਡ ਤੇ ਰੱਖਣਾ, ਇੱਥੋਂ ਨੁੱਕਰ ਤੋਂ ਜਿਹੜਾ ਪਰਾਂ ਥੱਲੇ ਅੱਬੂ ਜਾਨ ਨੂੰ ਫੜਾ ਦੇਵਾਂਗਾ। ਲੋ ਜੀ ਆਰਾਮ ਨਾਲ ਇੱਕ ਇੱਕ ਥੱਲੇ ਇੱਥੇ ਰੱਖ ਲਓ। ਤੇ ਅੱਬੂ ਜਾਨ ਜੀ ਚੱਲ ਕੇ ਸੈਟਅਪ ਕਰਦੇ ਨੇ ਜੋ। ਬਾਕੀ ਤੁਹਾਨੂੰ ਦਿਖਾਓ ਸੀਗਾ ਛੇੜ ਦੀ ਹਾਲਤ ਦੇਖੋ, ਫਿਰ ਉਹ ਮਿੱਟੀ ਹੋਇਆ ਪਿਆ ਹੈਗਾ। ਇਹਨੂੰ ਬਾਅਦ ਫਿਰ ਧੋਣਾ ਪੈਣਾ। ਦੇਖੋ ਕਿਤਨੀ ਜ਼ਿਆਦਾ ਉੱਤੇ ਮਿੱਟੀ ਲੱਗ ਗਈ ਹੈਗੀ। 2-3 ਦਿਨ ਆਂਦੀ ਚੱਲੀ ਸੀ ਨਾ, ਇਹ ਮਿੱਟੀ ਉਸ ਦਿਨ ਹੀ ਕੋਈ ਨਹੀਂ ਲੱਥੀ ਆਈ ਜੀ। ਇਹ ਮੈਨੂੰ ਯਾਦ ਨਹੀਂ ਰਹੀ ਸੀ। ਬਾਕੀ ਵੈਪਰ ਵਗੈਰਾ ਨਾਲ ਸਾਰੀ ਸਫਾਈ ਹੋ ਗਈ ਹੈਗੀ, ਓਕੇ ਹੋ ਗਿਆ। ਅੱਬੂ ਜਾਨ ਲਾ ਰਹੇ ਨੇ ਕੋਈ ਜੁਗਾੜ ਅਗਰ ਲੱਗਦਾ ਨਾ ਇਹਨਾਂ ਨਾਲ ਬੜੀ ਕਵਰ ਹੋ ਜਾਵੇਗੀ। ਆ ਚਲੋ ਜੀ। ਬਾਕੀ ਦੇਖੋ ਕੈਸਾ ਟੈਲਾਂ ਨਾਲ ਇਹਨੂੰ ਕਵਰ ਕੀਤਾ ਹੈਗਾ। ਟੈਲਾਂ ਇਹ ਵੀ ਮੈਂ ਧੋ ਲਈਆਂ, ਮੈਂ ਕਿ ਮਿੱਟੀ ਜੀ ਉੱਤੇ ਲੱਗੀ ਚੰਗਾ ਨਹੀਂ ਲੱਗਦਾ ਹੈਗਾ ਬੰਦਾ, ਤੇ ਇੰਝ ਲੱਗਦਾ ਪਿਆ ਚੁੱਲ੍ਹਾ ਇੱਥੇ ਪਿਆ ਸਾਰੀਆਂ ਜਿਹੜੀਆਂ ਹਵਾ ਵਗੈਰਾ ਨਹੀਂ ਲੱਗੇਗੀ। ਤੇ ਇਸ ਸਾਈਡ ਥੋੜੀ ਜਗ੍ਹਾ ਰੱਖੀ ਹੈਗੀ ਤੀਲੀ ਵਗੈਰਾ ਲਾਉਣ ਵਾਸਤੇ, ਇਸ ਸਾਈਡ ਤੋਂ ਹਵਾ ਨਹੀਂ ਲੱਗਦੀ ਹੈਗੀ। ਥੋੜੀ ਜਿਹੀ ਰੱਖੀ ਹੈਗੀ, ਇਧਰ ਬੰਦ ਕਰਨਾ। ਹਾਂ ਬੰਦ ਕਰਨਾ, ਜਗ੍ਹਾ ਪੂਰੀ ਰੱਖ ਲਈ ਹੈਗੀ। ਠੀਕ ਹੈ, ਉਹਨੂੰ ਅੱਗ ਲਾਈਏ ਤੇ ਬਾਅਦ ਤਲਾਈ ਸ਼ੁਰੂ ਕਰੀਏ। ਬਾਰਿਸ਼ ਤੋਂ ਪਹਿਲੇ ਜਿਹੜਾ ਨਾ ਤਲਾਈ ਇਹਦੀ ਕਰ ਲਈ, ਹਾਂ ਫਿਰ ਅੰਦਰ ਰੱਖ ਲਵਾਂਗੇ। ਬੱਦਲ ਗੱਜ ਰਹੇ ਨੇਗੇ, ਹਾਂ ਇਸ ਸਾਈਡ ਤੇ, ਹਾਂ ਵੈਸੇ ਬੱਦਲ ਗੱਜ ਰਹੇ ਨੇ। रहमान रहीम। चलो जी स्टॉप हो गया जी चालू। थोड़े थोड़े है ना गैप, ਤੇ ਉੱਥੋਂ ਇਤਨਾ ਸੇਕਾ ਨਿਕਲਦਾ ਪਿਆ, ਇੱਥੋਂ ਬੜਾ ਸੇਕਾ ਨਿਕਲਦਾ ਪਿਆ। ਉਹ ਸਾਰਾ ਖੁੱਲਾ ਹੁੰਦਾ ਨਾ ਥੱਲੋਂ, ਤੇ ਫਿਰ ਉਹ ਖਿੰਡ ਕੇ ਨਿਕਲਿਆ ਮਤਲਬ ਸਾਈਡਾਂ ਤੋਂ, ਲੇਕਿਨ ਬਹੁਤ ਜ਼ਿਆਦਾ ਸੇਕਾ ਨਿਕਲਿਆ ਰਿਹਾ।
ਹਾਲੇ ਫੁੱਲ ਗਰਮ ਨਹੀਂ ਹੋਇਆ ਹੈ ਨਾ, ਫਿਰ ਵੀ ਉਬਾਲੇ ਕਿਸ ਤਰ੍ਹਾਂ ਖਾ ਰਹੇ? ਹਾਲੇ ਹੋਣੀ ਅਸੀਂ ਸੁੱਟਿਆ ਹੋਏਗਾ ਤੇ ਕਿਸ ਤਰ੍ਹਾਂ ਉਬਾਲੇ ਖਾ ਰਹੇ? ਇੱਕ ਪੂਰਾ ਇਕੱਠਾ ਹੀ ਤਲਿਆ ਜਾਣਾ ਇੱਕ ਵਿੱਚ। ਹਾਂ ਆਰਾਮ ਸਕੂਨ ਨਾਲ। ਇਹ ਇੱਕ ਸ਼ਾਪਰ ਤਲਿਆ ਜਾਵੇਗਾ ਇੱਕ ਪੂਰਾ। ਸਹੀ। ਕਿਉਂਕਿ ਚੀਜ਼ ਜ਼ਿਆਦਾ ਹੈ ਨਾ 2 ਕਿਲੋ, ਜੇ ਅਗਰ ਕਿਲੋ ਹੁੰਦਾ ਤਾਂ ਫਿਰ ਤਾਂ ਬਹੁਤ ਵਧੀਆ ਆ ਗਿਆ। ਬਾਕੀ ਜਾਨ ਐਸੇ ਆ ਗਏ 2-3 ਦਿਨ ਲੈ ਜਾਵਾਂਗੇ, ਚੀਜ਼ ਖਤਮ ਨਹੀਂ ਹੋगी। ठीक हो रहमान रहीम। माशाल्लाह जी, काम हो गया शुरू। बारिश दे आने तो पहले ना माशाल्लाह, शायद बारिश ना भी आवे पर बदल बहुत ज्यादा है ने। बारिश तो पहले आप सुकून ना जेड़ा ना तलाई कर लिए। सारे आ जाएंगे विच सुना जाएंगे। 2 किलो घी है, ज्यादा घी पाने का ही फायदा है कि पूरा मुकम्मल हो जाता है। बस थोड़े रह गए आ जाने। हाथ जलेगा, हाथ ना बेचना ना। माशाल्लाह लाल होने शुरू हो गए हैं। और साडा पहला पूर हो गया है मुकम्मल। और साढ़े नन्हे मुन्ने गाह खाने शुरू हो गए ने। किन्ने दिते ने सन? 30 रुपये। आ दे छापा च पा दे। और हसन दे रोल भी हो गए ने तैयार। क्या बात है, क्या बात है शहजादे तेरी। मिक्स कर रहे हैं, चलो सही। फाइनली जी रोल समोसियां जेना तलाई असी कर ली। एक एक छापर जेड़ा ना तलिया हैगा ते नाल जी बनानी हैगी चिप्स। अब्बू जान जेड़े ने अम्मी जान दी अंदर नाल हेल्प करावन लगे ने आलू वगैरह कट्टने च ना। जल्दी जल्दी चिप्स ही चलो जी ना बना लिए। मैं पहले सोचे इस बार रोल समोसे जे रखने, लेकिन अब्बू जान ने ते अम्मी जान ने कहा, उन्होंने कहा चलो चिप्स जेड़ी बच्चे डिमांड कर रहे ने वो भी जेना बना लिए। ते रोल जे साइडां ते कर देने, समोसियां दरम्यान है, बहुत प्यारियां लगन। छोटी छोटी समोसियां नहीं है, देखो ते अब्बू जान इत्थे आलू बाहर ही लैके आ गए। इन्ने एक बड़े है जिन्ना चिप्स इतनी बड़ियां। हाँ काफ़ी बन जानी है। 1.5 किलो ही बनेगी चिप्स। ते ਇਹਦੇ ਨਾਲ थाल ਜਿਹੜਾ फुल हो जाएगा। ਤੇ इंशाल्लाह ताला उम्मीद है कि रात तक सेल भी हो जाएगी। घी हाली तक अब्बू जान गर्म ही पिया हैगा। कोई नहीं, मैं भी दूसरी छुरी चक लेना, नाल ਤੁਹਾਡੀ हेल्प कराना आ गया। ਤੇ तू दूसरा ले बेसन वगैरह मिक्स हाँ रख दो, फ्रिज रख दो। ਇਹ ਵੀ ਲੈ ਚਲਨੇ ਹਨ, ਉਧਰ ਰੱਖ ਆਣਾ ਤੇ ਉਧਰੋਂ ਚੱਕ ਲੈਣਾ। ਬਾਕੀ ਜਿਹੜੇ ਨਮਕ ਵਗੈਰਾ ਪੈਣ ਉਧਰ ਘਰ ਉਧਰੋਂ ਚੱਕ ਲੈਣੇ ਆ। ਤੇ ਇੱਥੇ ਹੀ ਰੱਖ ਦਿੰਦੇ ਆ ਥੱਲੇ ਵਾਲੇ ਖਾਨੇ ਦੇ ਸਾਰੇ ਜਿਹੜੇ ਛਾਪਰ ਨੇ ਅਲੱਗ ਅਲੱਗ ਰੱਖੇ, ਨਾਲ ਨਾਲ ਰੱਖੇ, ਚਿਪਕ ਜੇ ਜਾਂਦੇ ਨੇਗੇ ਕਿਵੇਂ। ਓਕੇ ਹੋ ਗਿਆ। तो किचन चो नमक वगैरह जो डब्बे ने भी चक लेने ले चलने चल के ना मिक्स करने। बेसन भी अंदर ही पिया दुकान इत्थे ही पिया ना। हाँ पिया सामने भी चक लेने तू। हुण फिर जो चिप्स का मसाला या तैयार करने आगे दिओ दिओ जिस तरह की विक्री है सन अपने ना 20 छापर दिहाड़ी दे लगणगे इंशाल्लाह। हाँ बस कोई ना, बाकी रेडी करी हुण चिप्स। बाकी इत्थे ना डब्बी खाली जी पई हैगी। मैं कहते नाल ही ना कढ़ के बेसन पा लैने आगे जल्दी जल्दी। ते अंदर जी हुण फिर मिर्चां ऐड कर दिन्ने आ, हल्दी ते नमक इन्ना बड़ा हैगा।
ਬਾਕੀ ਚਿਪਸ ਦਾ ਜਿਹੜਾ ਨਾ ਮਸਾਲਾ ਵਗੈਰਾ ਤਿਆਰ ਹੋ ਗਿਆ, ਬਸ ਥੋੜਾ ਜਿਹਾ ਘੀ ਗਰਮ ਹੋਰ ਹੋ ਲਵੇ, ਫਿਰ ਇਹਦੇ ਜਿਹੜਾ ਨਾ ਤਲਾਈ ਕਰਨੇ ਆਗੇ ਇਨਸ਼ਾਅੱਲਾ। बड़ा गर्म घी हो गया सब, हाथ बचा के। ਤੇ ਮਾਸ਼ਾਅੱਲਾ ਜੀ ਚਿਪਸ ਦਾ ਪੂਰ ਜਿਹੜਾ ਉਹ ਵੀ ਤਿਆਰ ਹੋ ਗਿਆ। ਦੇਖੋ ਕਿਤਨਾ ਲਜ਼ੀਜ਼ ਤੇ ਮਜ਼ੇਦਾਰ VIP ਚਿਪਸ। ਤੇ ਆਲਾ ਪਰੂਨ ਜਿਹਾ ਛੋਟਾ ਹੈ, ਕਹਿੰਦੇ ਉੱਤੇ ਰੱਖ ਦਿੰਨੇ ਕਿਉਂਕਿ ਇੱਥੇ ਹੀ ਕੱਢ ਲਈਏ। चलो जी, 2 पूर ही बने थे ये। हाँ 2 पूर बने। ਤੇ ਸਟੋਵ ਜੀ ਬੰਦ ਕਰਤਾ ਹੋਇਆ ਕਿਉਂਕਿ ਘੀ ਕਾਫੀ ਗਰਮ ਆ ਗਿਆ। ਮੈਂ ਕਿਹਾ ਲੈ ਜੇ ਪੂਰੇ ਵੀ ਤਿਆਰ ਬਸ ਹੋ ਗਏ, ਇਹਨਾਂ ਨੂੰ ਕੱਢੀਏ। ਤੇ ਚਿਪਸ ਦਾ ਆਖਰੀ ਪੂਰੀ ਜਿਹਾ ਕੱਢ ਲਿਆ ਹੈਗਾ ਮਾਸ਼ਾਅੱਲਾ। ਇਹ ਤਲਾਈ ਕਰਦਿਆਂ ਸਾਡੀ ਰੋਲ ਸਮੋਸੀਆਂ ਬਹੁਤ ਜ਼ਿਆਦਾ ਵਿਕੀਆਂ ਨੇ, ਨਾਲ ਚਿਪਸ ਜਿਹੜੀ ਨਾ ਸੇਲ ਹੋਈ। ਇਹ ਮੇਰੀ ਜੇਬ ਦੇ ਵਿੱਚ ਸਾਰੀ ਜਿਹੜੀ ਨਾ ਸੇਲ ਫਿਰਦੀ ਹੈ ਮਾਸ਼ਾਅੱਲਾ। ਜੇਬ ਅੱਬੂ ਜਾਨ ਭਰਦੀ ਜਾ ਰਹੀ ਹੈਗੀ। ਆਹ ਦੇਖੋ ਕਾਫੀ ਜਿਹੜੀ ਨਾ ਮਾਸ਼ਾਅੱਲਾ ਫਿਰਦੀ ਹੈ। 600 रुपये सेल होनी चाहिए। ਹਾਂ 600 ਹੋ ਜਾਵੇਗੀ ਇਨਸ਼ਾਅੱਲਾ ਤਾਲਾ ਸ਼ਾਮ ਤੱਕ ਨਾ। ਹਾਲੇ ਤੱਕ ਕਾਫੀ ਪਈ ਰੋਲ ਸਮੋਸੀਆਂ ਵਿੱਚ ਨਾਲ ਚਿਪਸ ਹੀ ਪਈ ਆ। ਇਹ ਥੋੜਾ ਠੰਡਾ ਹੁੰਦਾ ਨਾ, ਘੀ ਚੱਕ ਲੈਂਦੇ ਆ। ਚਲੋ ਅਚਾਨਕ ਮੌਸਮ ਵੀ ਮਾਸ਼ਾਅੱਲਾ ਸਾਫ਼ ਹੁੰਦਾ ਜਾ ਰਿਹਾ। ਬੁਝਾਨ ਬੜਾ ਡਰ ਸੀਗਾ, ਮੈਂ ਤੇ ਕਿਹਾ ਆਂਦੀ ਚੱਲ ਗਈ ਨਾ, ਉਹਦੀ ਵਜ੍ਹਾ ਤੋਂ ਅਸੀਂ ਕਵਰ ਕੀਤਾ ਸੀ। ਹਾਂ ਸਾਰਾ ਪਾਣੀ ਨਾ ਪਾਣੀ ਇੱਥੇ ਹੋਇਆ। ਬਾਕੀ ਇਸ ਸਾਈਡ ਤੇ ਥੋੜੇ ਬਹੁਤੇ ਬੱਦਲ ਨਹੀਂ ਹੈ, ਲੇਕਿਨ ਅੱਗੇ ਨੇ ਝਾੜ ਵਗੈਰਾ ਥੋੜਾ ਬਹੁਤਾ ਬਣਿਆ ਹੋਇਆ, ਲੇਕਿਨ ਸੂਰਜ ਜਿਹੜਾ ਨਾ ਮਾਸ਼ਾਅੱਲਾ ਨਿਕਲਣ ਲੱਗਿਆ। ਉੱਤੇ ਬੱਦਲ ਵਗੈਰਾ ਜਿਹੜੇ ਨਾ ਆਏ ਹੋਏ ਨੇਗੇ। ਅੱਲਾਹ ਪਾਕ ਦਾ ਸ਼ੁਕਰ ਹੈ, ਉਮੀਦ ਨਹੀਂ ਸੀ ਕਿ ਮਾਸ਼ਾਅੱਲਾ ਸਾਡੀ ਇਤਨੀ ਅੱਛੀ ਦੁਕਾਨਦਾਰੀ ਹੋਵੇਗੀ। ਚਿਪਸ ਤਾਂ ਸਾਰੀ ਸੇਲ ਹੋ ਗਈ, ਰੋਲ ਸਮੋਸੀਆਂ ਬਚ ਗਈਆਂ ਨਹੀਂ। ਜੇਬ ਮੇਰੀ ਫੁੱਲ ਹੋ ਗਈ ਹੈ, ਸੇਲ ਮਾਸ਼ਾਅੱਲਾ ਅੱਛੀ ਖਾਸੀ ਹੋ ਰਹੀ। ਤੇ ਘੀ ਜਿਹੜਾ ਵੀ ਠੰਡਾ ਹੋ ਗਿਆ ਨਾ, ਚੱਕ ਲੈਣੇ ਆਗੇ। ਤੇ ਉਧਰੋਂ ਅਸੀਂ ਹੁਣ ਜਾਵਣ ਲੱਗਿਆ ਸ਼ਹਿਰੋਂ ਚੱਲ ਕੇ ਨਾ ਸਮਾਨ ਲੈ ਆਨੇ ਆ। ਸੇਲ ਜਿਹੜੀ ਹੈਗੀ ਅੰਮੀ ਤਾਂ ਅੱਬੂ ਜੀ ਨਾਲ ਗਿਣਨ ਲੱਗੇ ਨੇ, ਛਾਪਰਾਂ 'ਚ ਅਲੱਗ ਅਲੱਗ ਰੱਖੀ ਹੋਈ ਆ। ਜੀ ਜੀ ਇਕੱਠੇ ਸਾਰੇ ਕੀਤੇ ਹੋਏ ਨੇ। ਅੰਮੀ ਜਾਨ ਨੇ 100 ਰੁਪਏ ਵਾਲੀ ਗੱਥੀਆਂ ਬਣਾਈਆਂ ਹੋਈਆਂ ਨੇ ਵਿੱਚ ਅਲੱਗ ਅਲੱਗ। ਹਾਂ ਯਾਦ ਹੈ ਮੈਨੂੰ, ਛਾਪਰ ਬਾਰ ਕੇ ਲੈਂਦਾ ਸੀ ਨੋਟਾਂ ਦੇ। ਰਾਤ ਨੂੰ ਇਕੱਠੇ ਕਰਦੇ ਹੁੰਦੇ ਵੇਖ ਲਾ ਦੌਰ ਹੁੰਦਾ ਸੀ ਵੀ ਛਾਪਰ ਵੱਡੇ ਭਰੇ ਹੋਏ 2-2 ਛਾਪਰ ਇਹਨੂੰ ਆਖੀ ਜਾਂਦਾ ਸੀ, ਆਖੀ ਦਿੰਦੇ ਸੀ। ਨਹੀਂ ਆਪੂ ਜਾਨ ਪਤਾ ਕੀ ਦਿਲ ਕਰਦਾ ਸੀ, ਇਹਨਾਂ ਨੇ ਮੈਨੂੰ ਦੇਣਾ ਹੁੰਦਾ ਸੀ ਛਾਪਰ, ਕਹਿੰਦੇ ਅਸਨ ਗਿਣਦੇ, ਜਦੋਂ ਵਿੱਚ ਰਹਿ ਜਾਣਾ 200-250 ਰੁਪਏ ਕਹਿੰਦੇ ਅਸਨ ਚੱਲ ਤੇਰਾ ਖਰਚਾ ਸੁਬਾਹ ਕੁਝ ਆਪਦੇ ਜੋੜ ਲਵੇ ਉਹਨੇ ਜੀ ਜੀ ਕੋਈ ਨਹੀਂ ਅਸਨ ਉਹ ਦੇਵੀ ਵਕਤ ਬਹੁਤ ਜ਼ਿਆਦਾ ਜੀ ਇਨਸ਼ਾਅੱਲਾ। ਇੱਕ ਵਾਰੀ ਆਪਣਾ ਜਿਹੜਾ ਕੰਮ ਹੈਗਾ ਇਹ ਆਪਾਂ ਵਧਾਣਾ, ਜਿਵੇਂ ਸੇਲ ਹੋਈ ਹੈ ਇਹ ਵਾਪਸ ਜਿਹੜੀ ਨਾ ਸਮਾਨ ਲੈ ਆਨੇ ਆਂਗੇ। ਜਿਹੜੀ ਚੀਜ਼ਾਂ ਘੱਟ ਨੇਗੀਆਂ ਮੇਨ ਜਿਹੜੇ ਨਾ ਰਸ ਵਗੈਰਾ ਨੋ ਖਤਮ ਹੋ ਗਏ, ਪੱਤੀਆਂ ਖਤਮ ਹੋ ਗਏ। 7800 ਬਣਿਆ ਹੈਗਾ। 7800 ਤੇ ਉਹ ਗਿਣ ਲਓ ਅੰਮੀ। 200 ਇਧਰੋਂ ਦੇ 8000 ਹੋ ਜਾਏਗਾ। 8000 ਤਕਰੀਬਨ ਬਣ ਜਾਣਾ 9000 9095 8000 ਤੇ ਇਹਨੇ 100 ਘੱਟ ਨੂੰ। ਹਾਂ 8000 ਤੇ ਇਹ 900 900 ਹੈ ਨਾ। 900 9900 ਹੋ ਗਿਆ। 9900 100 ਘੱਟ 9000 100 ਘੱਟ 9। ਚਲੋ ਠੀਕ ਹੈ, ਇਹਦੇ ਕਾਫੀ ਸਮਾਨ ਆ ਜਾਏਗਾ ਇਨਸ਼ਾਅੱਲਾ। ਇਹ ਬਰਕਤ ਇਹਦੇ ਵਿੱਚੋਂ ਆਪਾਂ ਅੰਮੀ ਜਾਨ ਦੱਸਾਂ ਜਿਹੜੇ ਨਾ ਬਹੁਤ ਬਰਕਤ ਵਾਲੇ ਪੈਸੇ ਹੁੰਦੇ। ਜੀ ਜੀ ਵੈਸੇ ਮੈਂ ਕਹਿ ਰਿਹਾ ਕਿ ਇਹਦੇ ਚ ਆਪਾਂ ਆਟਾ ਵੀ ਲੈਣਾ, ਆਟਾ ਵੀ ਆਪਣਾ ਖਤਮ ਹੋਇਆ। ਤਕਰੀਬਨ 20 ਕਿਲੋ ਆਟਾ ਲੈ ਲੈਣੇ ਆ, ਬਾਕੀ ਸਮਾਨ ਲੈ ਲੈਣੇ ਆ। ਚਲੋ
ਕੋਈ ਤਾਂ ਮੈਂ ਸਰਦੀ ਦਾ ਇੰਤਜ਼ਾਮ ਕੀਤਾ ਕਿਉਂਕਿ ਠੰਡ ਬਹੁਤ ਜ਼ਿਆਦਾ ਲੱਗਣੀ ਮੋਟਰਸਾਈਕਲ ਚਲਾਉਣ ਲੱਗੇ ਕਿਉਂਕਿ ਫਿਰ ਉਵੇਂ ਬੱਦਲ ਜੇ ਬਣ ਗਏ ਨੇ ਮੌਸਮ ਜਿਹੜਾ ਨਾ ਪਤਾ ਹੀ ਨਹੀਂ ਚੱਲ ਰਿਹਾ ਕਿਵੇਂ ਚੇਂਜ ਹੁੰਦਾ ਜਾ ਰਿਹਾ ਹੈਗਾ। ਤੇ ਬਾਕੀ ਆ ਕੀ ਇਹ ਠੰਡਾ ਹੋ ਗਿਆ ਹੋਣਾ ਇਹ ਵੀ ਅੰਦਰ ਰੱਖ ਦਿੰਦੇ ਆ ਤੇ ਸਿਲੰਡਰ ਵੀ ਅੰਦਰ ਰੱਖ ਕੇ ਜਾਣਾ ਹੈਗਾ ਕਿਉਂਕਿ ਹਸਨੈਨ ਨੇ ਛੇੜਤਾ ਜਾਂ ਨੂਰ ਨੇ ਇੱਥੇ ਛੇੜਤਾ ਹੋਰ ਵੀ ਮਹੱਲੇ ਦੇ ਕਾਫੀ ਬੱਚੇ ਨੇ ਫੁੱਲ ਸਿਲੰਡਰ ਹੋਇਆ ਉਹ ਨਾ ਹੋਵੇ ਕਿ ਅੱਲਾ ਨਾ ਕਰੇ ਬਲਾਸਟ ਵਗੈਰਾ ਵੀ ਹੋ ਸਕਦਾ ਬੜਾ ਖਤਰਾ ਹੁੰਦਾ ਇਹਦਾ ਇਹਨੂੰ ਪਹਿਲੇ ਕੁੰਝ ਕੇ ਰੱਖ ਜਾਣਾ। ਚਲੋ ਜੀ ਅੱਲਾ ਖੈਰ। ਸਲੇਟਾਂ ਨਹੀਂ ਆ ਇਹ ਸੁਬਾ ਕੰਮ ਆਉਣਗੇ ਇੱਥੇ ਰੱਖ ਲੈਣੇ ਆ ਕੇ ਜੋੜ ਕੇ ਸੁੱਕ ਵੀ ਗਈਆਂ ਦੇਖ ਲਓ ਬੁੱਝੀ ਹਾਂ ਖੁਸ਼ਕ ਹੋ ਗਈਆਂ ਨੇ ਦੋਈਆਂ ਸੀ ਤਾਂ ਖੁਸ਼ਕ ਹੋ ਗਈਆਂ ਨੇ ਪਾਣੀ ਸਿਮ ਗਿਆ ਤੇ ਫਿਰ ਸਾਈਡ ਤੇ ਆਪਣੇ ਅੱਗ ਬਲਦੀ ਰਹੀ ਹੈ ਨਾ ਵੇਚਣ ਦੇ। ਹਾਂ ਚਲੋ ਜੀ ठीक है ਹੁਣ ਫਿਰ ਚੱਲਨੇ ਆਗੇ ਸ਼ਹਿਰੋਂ ਚੱਲ ਕੇ ਸ਼ੌਪ ਦਾ ਸਮਾਨ ਲੈ ਆਈ ਕਿਉਂਕਿ ਖਰੀਦਦੇ ਸਮਾਨ ਤੇ ਉਹ ਆਟਾ ਵਗੈਰਾ ਲੈਂਦਾ ਸਾਨੂੰ ਰਾਤ ਹੋ ਹੀ ਜਾਣੀ ਹੈਗੀ। ਸੋ ਤੋਂ ਕੱਲ ਵਾਲੇ ਪੌਦੇ ਪਏ ਨੇ ਮਾਸ਼ਾਅੱਲਾ ਬਦਾਮਾਂ ਦੇਖਣ ਜਿਨ੍ਹਾਂ ਨੇ ਕੱਲ ਵਲੌਗ ਨਹੀਂ ਦੇਖਿਆ ਉਹਨਾਂ ਵਾਸਤੇ ਮੈਂ ਸਪੈਸ਼ਲ ਦਿਖਾ ਰਿਹਾ ਮਾਸ਼ਾਅੱਲਾ 2 ਫੁੱਲ ਵੀ ਲੱਗੇ ਹੋਏ ਨੇਗੇ ਬਦਾਮ ਲੱਗਣਗੇ ਇਹਦੇ ਤੇ ਇਸ ਵਾਰੀ ਇਨਸ਼ਾਅੱਲਾ। ਕੁਛ ਮੇਰੇ ਭੈਣ ਭਾਈ ਕਹਿ ਰਹੇ ਸੀ ਕਿ ਇਹ ਬਦਾਮ ਇੱਥੇ ਉਗਣਾ ਨਹੀਂ ਹੈਗਾ ਲੇਕਿਨ ਉਹਨਾਂ ਨੂੰ ਮੈਂ ਦਿਖਾ ਦੇਵਾਂ ਥੱਲੋਂ ਇਹਦਾ ਮੁੱਢ ਜਿਹੜਾ ਨਾ ਕਿਸੇ ਹੋਰ ਚੀਜ਼ ਦਾ ਇਹ ਕਿਸੇ ਚੀਜ਼ ਦੇ ਨੂੰ ਪਿਓਂਦ ਕੀਤਾ ਹੋਇਆ ਥੱਲੇ ਵਾਲਾ ਸਮਝ ਲਓ ਬਦਾਮਾਂ ਦਾ ਨਹੀਂ ਹੈਗਾ ਮੁੱਢ ਉਹ ਕਿਸੇ ਹੋਰ ਚੀਜ਼ ਦਾ ਇਹਨਾਂ ਲਾਇਆ ਵਿੱਚੋਂ ਪਿਓਂਦ ਕੀਤਾ ਹੋਇਆ ਇਹ ਉੱਗ ਜਾਣਾ ਹੈਗਾ। ਜੜ੍ਹਾਂ ਸਮਝ ਲਓ ਜਿਹਨਾਂ ਦਾ ਫਰਕ ਹੁੰਦਾ ਹੈ ਕਿ ਜਿਹੜੀ ਪੰਜਾਬ ਦੀ ਜ਼ਮੀਨ ਹੈਗੀ ਇਹਦੇ ਜੜ੍ਹਾਂ ਦੀਆਂ ਨਹੀਂ ਵੱਧ ਸਕਦੀਆਂ ਇਸ ਤਰ੍ਹਾਂ ਦਾ ਕੋਈ ਰੌਲਾ ਬਣਦਾ ਹੋਣਾ ਲੇਕਿਨ ਉਹਨਾਂ ਨੇ ਥੱਲੋਂ ਜਿਹੜਾ ਹੀ ਉਸ ਪੌਦਾ ਹੀ ਲਾਈਆਂ ਜਿਹੜੀ ਜ਼ਿਆਦਾ ਗਰੋ ਕਰਦਾ ਹੈਗਾ ਇੱਥੇ। ਇਸੇ ਤਰ੍ਹਾਂ ਜਿਹੜੇ ਨਾ ਪੌਦੇ ਵਗੈਰਾ ਪਿਓਂਦ ਕੀਤੇ ਹੁੰਦੇ ਨੇ ਚੀਜ਼ਾਂ ਤੇ ਤਾਂ ਇਹਨਾਂ ਤੇ ਜਿਹੜਾ ਫਲ ਵਗੈਰਾ ਅੱਛੇ ਲੱਗਦੇ ਨੇ ਤੇ ਇੰਨੇ ਹੁੰਦੇ ਤੇ ਇਹਨਾਂ ਦੇ ਫਲ ਲੱਗ ਜਾਂਦੇ ਹੁੰਦੇ ਨੇਗੇ। ਇਹਨਾਂ ਦਾ ਇੰਤਜ਼ਾਮ ਜਿਹੜਾ ਨਾ ਮੈਂ ਕਰਨਾ ਆ ਗਿਆ ਲੇਕਿਨ ਅੱਜ ਨਹੀਂ 2-3 ਦਿਨ ਠਹਿਰ ਕੇ ਕਿਉਂਕਿ ਇਹਨਾਂ ਵਾਸਤੇ ਸਪੈਸ਼ਲ ਚੀਜ਼ਾਂ ਚਾਹੀਦੀਆਂ ਹੋਣੀਆਂ ਨੇਗੀਆਂ ਖਰਚਾ ਵੀ ਹੋਣਾ। ਇੱਥੇ ਕਿਆਰੀ ਲਾਵਾਂਗੇ ਇੰਜ ਲੰਬੀ ਉਹ ਮਿਲਣੀ ਸੀਮੈਂਟ ਦੀ ਬਣੀ ਹੋਈ ਕਿਆਰੀ ਲੰਬੀ ਉਹਦੇ ਵਿੱਚ ਆਪਾਂ ਇਹ ਲਾਵਾਂਗੇ ਇਸ ਤਰ੍ਹਾਂ ਦੇ ਬਦਾਮਾਂ ਦੇ ਬੂਟੇ ਤੇ ਇੱਥੇ ਨੁੱਕਰ ਦੇ ਵਿੱਚ ਇੱਕ ਗਮਲਾ ਰੱਖਾਂਗੇ ਉਹਦੇ ਵਿੱਚ ਲੱਗ ਜਾਵੇਗਾ ਜਿਵੇਂ ਅਮਰੂਦ ਦਾ ਹੈਗਾ ਇਸ ਤਰ੍ਹਾਂ ਦੇ ਜਾਂ ਵੈਸੇ ਫੁੱਲ ਲੈ ਆਵਾਂਗੇ ਗੁਲਾਬ ਉਹ ਵੱਡਾ ਇੱਕ ਗਮਲਾ ਲੈ ਆਵਾਂਗੇ ਤਕਰੀਬਨ ਮਿਲੇਗਾ 2-1000 ਰੁਪਏ ਦਾ ਉਹ ਇਸ ਜਗ੍ਹਾ ਤੇ ਆ ਜਾਵੇਗਾ ਹਾਂਜੀ ਪੂਰਾ ਗੋਲ ਹੋਵੇਗਾ ਤੇ ਉਹ ਇਸ ਜਗ੍ਹਾ ਤੇ ਫਿਕਸ ਕਰਕੇ ਉਹਦੇ ਵਿੱਚ ਗੁਲਾਬ ਦਾ ਇੱਥੇ ਲੱਗਿਆ ਹੋਵੇ ਨਾ ਪੌਦਾ ਕਿੰਨਾ ਪਿਆਰਾ ਲੱਗੇਗਾ ਇਹ ਨਾ ਪਿਲਰਾਂ ਦੇ ਅੱਗੇ। ਇੱਥੇ ਵੀ ਨਾਲ ਇੱਕ ਕਿਆਰੀ ਹੋਵੇਗੀ ਇੱਥੇ ਨਾਲ ਇੱਕ ਗਮਲਾ ਪਿਆ ਹੋਵੇਗਾ ਉਹਦੇ ਵਿੱਚ ਹੀ ਫੁੱਲਾਂ ਦਾ ਪੌਦਾ ਹੋਵੇਗਾ। ਵੇਲਾ ਮੈਂ ਦੇਖਿਆ ਸੀ ਨਾ ਸਫੇਦ ਦੰਦ ਦੱਸ ਰਿਹਾ ਸੀ ਜਿੰਦੇ ਗੁਲਾਬ ਦੀ ਤਰ੍ਹਾਂ ਲੱਗਦੇ ਨੇ ਫੁੱਲ ਉਹੀ ਇਨਸ਼ਾਅੱਲਾ ਤਾਲਾ ਲੈ ਆਵਾਂਗੇ ਉਹ ਇੱਥੇ ਲਾ ਲੀਆਂ ਨਾ ਤੇ ਪਿਲਰਾਂ ਦੇ ਉੱਤੇ ਉਹ ਗੋਲ ਵਲੀ ਜਾਣੀਆਂ ਨੇਗੀਆਂ ਤੇ ਉੱਤੇ ਚਿੱਟੇ ਫੁੱਲ ਲੱਗੇ ਹੋਏ ਕਰਨਗੇ ਬਹੁਤ ਪਿਆਰੇ ਲੱਗੇ ਕਰਨਗੇ ਨਾ ਕੋਈ ਫਰਸ਼ ਤੇ ਸਮਝ ਲਓ ਥੱਲੇ ਜ਼ਮੀਨ ਦੇ ਖੱਡਾਂ ਮਾਰਨ ਦੀ ਜ਼ਰੂਰਤ ਗਮਲਿਆਂ 'ਚ ਗਰੋ ਕਰਨਗੀਆਂ। ਜਿਹੜੇ ਵੀ ਪੌਦਾ ਅਗਰ ਉਹਨੂੰ ਵੱਡਾ ਗਮਲਾ ਮਿਲ ਜਾਵੇ ਨਾ ਤਾਂ ਉਹਦੇ 'ਚ ਹੀ ਫਲ ਲਵਣ ਲੱਗ ਜਾਂਦਾ ਹੈਗਾ ਜਿਸ ਤਰ੍ਹਾਂ ਕਿ ਹੁਣ ਹੈ ਨਾ ਆਪਣੇ ਕੋਲ ਪਿਆ ਬਦਾਮ ਦਾ ਜਾਂ ਅਖਰੋਟ ਵਗੈਰਾ ਦਾ ਹੁੰਦਾ ਉਹ ਵੀ ਇਹਦੇ 'ਚ ਉੱਗ ਜਾਣਾ ਸੀਗਾ ਕਿਉਂਕਿ ਹਾਲੇ ਤੱਕ ਛੋਟੇ ਨੇਗੇ ਤੇ ਇਨਸ਼ਾਅੱਲਾ ਤਾਲਾ ਦੇਖਾਂਗੇ। ਹਾਲੇ ਤੱਕ ਬੇਰੀ ਜਿਹੜੀ ਹੈਗੀ ਇਹਦਾ ਨਹੀਂ ਕਟਾਉਣ ਲੱਗਿਆ ਕਿਉਂਕਿ ਮਜਬੂਰੀ ਕੁਛ ਤੁਹਾਨੂੰ ਪਹਿਲੇ ਦੱਸਿਆ ਸੀਗਾ ਲੇਕਿਨ ਜਦੋਂ ਬੇਰੀ ਕਟਵਾਈ ਉਸ ਤੋਂ ਬਾਅਦ ਫਿਰ ਇੱਥੇ ਕੋਈ ਨਾ ਫਲ ਵਾਲਾ ਪੌਦਾ ਲਾਵਾਂਗੇ ਕਿਉਂਕਿ ਜਿਵੇਂ ਮੇਰੇ ਭੈਣ ਭਾਈ ਕਹਿੰਦੇ ਹੁੰਦੇ ਨੇ ਇੱਥੇ ਫਲ ਵਾਲਾ ਪੌਦਾ ਕੋਈ ਲਾਇਆ ਜੇ ਜੀ। ਮੈਂ ਕੋਈ ਜਾਵਣ ਲੱਗਿਆ ਸੀਗਾ ਤੇ ਇੱਥੇ ਗੱਲਾਂ 'ਚ ਖਲੋ ਗਿਆ ਹੈਗਾ ਚਲੋ ਕੱਢੀਏ ਮੋਟਰਸਾਈਕਲ ਤੇ ਚੱਲੀਏ ਚੱਲੇ ਆ ਜੀ ਹੁਣ ਫਿਰ ਸ਼ਹਿਰੋਂ ਚੱਲ ਕੇ ਸਮਾਨ ਖਰੀਦ ਲਿਆਈਏ। ਅੱਬੂ ਜਾਨ ਦੀ ਸ਼ੌਪ ਵਾਸਤੇ ਕੋਈ ਸਬਜ਼ੀ ਵਗੈਰਾ ਲੈਣੀ ਕਿਉਂਕਿ ਹੁਣ ਤਾਂ ਰਾਤ ਹੋ ਜਾਣੀ ਸਾਨੂੰ ਵਾਪਸ ਆ ਜਾਣਾ ਦੂਸਰਾ ਸਮਾਨ ਆਪਣੀ ਦੁਕਾਨ ਦਾ ਲੈਣਾ ਜਾਂ ਬੱਚਿਆਂ ਦੀ ਖਾਣ ਪੀਣ ਦੀ ਕੋਈ ਚੀਜ਼ਾਂ ਨੇਗੀਆਂ ਜਾਂ ਰਸ ਹੋ ਗਿਆ ਪੱਤੀ ਵਗੈਰਾ ਜਿਹੜੀ ਘੱਟ ਨੇਗੀਆਂ ਉਹ ਲੈਣ। ਇਧਰੋਂ ਕੱਚੇ ਰਸਤੇ ਲਈ ਜਾਣ ਲੱਗਿਆ ਮੈਂ ਕਿਹਾ ਮਾਸ਼ਾਅੱਲਾ ਹਰਿਆਲੀ ਤੋੜ ਦਿਲ ਖੁਸ਼ ਹੋ ਜਾਂਦਾ ਹਰੀਆਂ ਫਸਲਾਂ ਦੇਖ ਕੇ ਯਕੀਨਨ। ਬਾਕੀ ਇੱਥੇ ਹੀ ਫਰੈਸ਼ ਗਾਜਰਾਂ ਦੀ ਪਟਾਈ ਹੋ ਰਹੀ ਬਹੁਤ ਮਿਹਨਤ ਵਾਲਾ ਕੰਮ ਜੀ। ਸਾਡੇ ਇਲਾਕੇ ਦੀਆਂ ਗਾਜਰਾਂ ਤਾਜ਼ੀਆਂ ਫਰੈਸ਼ ਪਟਾਈ ਹੋ ਰਹੀ ਸੁਬਹ ਫਸਟ ਟਾਈਮ ਮੈਂ ਮੰਡੀ ਜਾਵਣਗੀਆਂ ਤੇ ਇਹ ਆ ਗਿਆ ਜੀ ਸ਼ਹਿਰ ਪਿੰਡ ਤਰ੍ਹਾਂ ਹੀ ਸ਼ਹਿਰ ਹੈ। ਪਹਿਲੇ ਮੀਆਂ ਆਟੇ ਦਾ ਪਤਾ ਕਰ ਲਈ ਚੱਕੀ ਬੰਦ ਹੋ ਜਾਂਦੀ ਬਾਅਦ ਪਹਿਲੇ ਆਟੇ ਦਾ ਪਤਾ ਕਰ ਲਈ ਹੁਣ ਇੱਧਰ ਹੈਗਾ ਅੱਗੇ ਚੱਕੀ ਇੱਥੇ ਹੀ ਮਾਰਕੀਟ 'ਚ ਆ ਕੇ ਆਂਗੇ ਪਹਿਲੇ ਇੱਥੋਂ ਨਾ ਆਟਾ ਜਿਹਾ ਲੈ ਲਈਏ ਨਾਲੇ ਲੈ ਜਾਵਾਂਗੇ ਉੱਥੋਂ ਫਿਰ ਬਾਕੀ ਸਮਾਨ ਖਰੀਦ ਕੇ ਅੱਗੇ ਜਾਵਾਂਗੇ ਨਾ ਘਰ। ਤੇ सूरज जी गरूब होने लगे कितना खूबसूरत मंजर है जिस तरह लाइट जल रही होती हैगी ते इदां ही आटा पीस रहा हैगा। बाकी आटा 20 किलो ना पूरा हो गया हैगा ले लेने ते नाले लैके चलने उत्थे
ਸਮਾਨ ਲਈਏ ਫਿਰ ਕਿ ਆਟੇ ਦੀ ਵੀ ਨਾ ਕੀਮਤ ਦਿਨ ਬ ਦਿਨ ਵੱਧਦੀ ਜਾ ਰਹੀ ਹੈਗੀ। ਜਦੋਂ ਗੰਦਮ ਕੱਢੀ ਨਹੀਂ ਪਤਾ ਨਹੀਂ ਉਦੋਂ ਰੇਟ ਘਟਦਾ ਹੈ ਨਹੀਂ, ਲੇਕਿਨ 5800 ਰੁਪਏ ਮਣ ਆਟਾ ਹੋ ਗਿਆ ਹੈਗਾ। 2900 ਰੁਪਏ ਦਾ ਆਟਾ ਮਿਲੇਗਾ। ਬਾਕੀ ਸਮਾਨ ਚੱਲ ਕੇ ਲੈਣੇ ਆ ਨਾ ਉੱਥੋਂ ਅੰਕਲ ਬਾਬਰ ਕੋ। ਆ ਗਈ ਅੰਕਲ ਬਾਬਰ ਦੀ ਦੁਕਾਨ ਹੈ। ਇਹ ਆਂਦੇ ਵਾਲੇ ਜਿਹੜਾ ਸਮਾਨ ਕੱਢਣਾ ਸ਼ੁਰੂ ਕਰਤਾ ਹੈਗਾ। ਸਾਰੇ ਜਣੇ ਸਮਾਨ ਦਾ ਦਿਖਾਵਾਂਗੇ ਇੰਸ਼ਾਅੱਲਾ ਤਾਲਾ। ਘਰ ਚੱਲ ਕੇ ਪਹਿਲੇ ਜੇ ਇਹਨਾਂ ਚੀਜ਼ਾਂ ਕੱਢ ਲਈਏ। ਮੈਂ ਅੰਦਰ ਚੱਲਣਾ, ਅੰਮੀ ਜਾਨ ਇਹ ਕੱਢਦੀਆਂ ਨਹੀਂ। ਆਟਾ ਇੱਥੇ ਲਿਆ ਕੇ ਰੱਖ ਲਿਆ। ਉਹ ਪੁੱਛੋ ਸੀਗਾ ਜਿਹੜੀਆਂ ਨਾ ਉਹ ਪਾਪੜੀਆਂ ਨਹੀਂ ਉਹ ਲੰਬੀਆਂ, ਇਹ ਕਿੰਨੇ ਦਾ ਇੱਕ ਸੇਲ ਕਰਨਾ ਹੁੰਦਾ ਅੱਗੇ ਪੈਕਟ? 10 ਰੁਪਏ ਦਾ। 10 ਦਾ ਠੀਕ ਹੈ। ਮੈਂ ਕਿਹਾ 20 ਵਾਲਾ ਨਾ ਹੋਵੇ, ਜ਼ਿਆਦਾ ਵੱਡਾ ਹੈ ਨਾ ਤੇ ਅੱਛਾ ਮੈਂ ਪੁੱਛੂ ਸੀਗਾ। ਓਕੇ ਹੋ ਗਿਆ। ਮੈਂ ਕਿ ਅੰਕਲ ਬਿਜ਼ੀ ਖੜੇ ਨੇ, ਕਾਲ ਤੋਂ ਮਸਰੂਫ ਸੀਗੇ ਤੇ ਐਸਾ ਹੀ ਫਿਰ ਨਹੀਂ ਪੁੱਛਿਆ। ਇੱਥੋਂ ਸੁਗਾ ਦਾਲ ਵੀ ਲੈਣੀ ਹੈਗੀ, ਪਰਾਂਠਾ ਚੀਲੀ ਮਿਲੀ ਨਹੀਂ। और कैफे 10 वाला यहाँ रखो। अमीन पिया सी 5 वाला गाला मैं देखिया सी। 5 वाला गाला पिया सीगा ते इत्थे ओ सीगियां दूसरियां रोल बने होए सी। एक मिनट रोल जे सीगे अगले दिन नवी आइटम लै गए कि वो बड़ी सेल हुई। हाले ऐ बड़ी सेल हो रही सीगे, पहले वाले सेल हो गए ने, नवी लै चलने। हाँ रखो 20 रुपये का। अम्मी जान है भी लै लो। ओ चोको बिस्कुट 10 रुपये वाला। मेन चीज़ बच्चों की फेवरेट है मिट्टी जी लाजमी लै जी। 3 पैकेट 2 दिन 3 पैकेट सेल किए ने पहले। 5 लै ली क्योंकि सेल ज़्यादा। हाँ नहीं प्रॉफिट भी हैगी, 20 रुपये बच जाते हैं। पूछो चलो ओके 5 ही लै लो। केरी चीज़ां लै लैने आगे कि बाद फिर लवन की जरूरत नहीं पवेगी तो फिर जी दूसरी चीज़ां खत्म हुई वो आके लै जावांगे। इस तरह से जो हिसाब रखना है कुछ कि तो देख लेने। बाकी ये शैम्पू अम्मी जान सच खत्म हो गए, सनसिल्क भी। हाँ सनसिल्क खत्म हो गई। हाँ तो लड़ी तोड़ लो एक। ओके हो गया ਤੇ ਸਮਾਨ ਜੀ ਕੱਢ ਲਿਆ ਹੈਗਾ। ਰਸ ਵਗੈਰਾ ਵੀ ਪਏ ਨੇ, ਬਾਕੀ ਚੀਜ਼ਾਂ ਸਾਰੀਆਂ ਨੇਗੀਆਂ। ਅੰਕਲ ਔਰ ਜਿਹੜਾ ਬਿੱਲ ਲਾ ਲੈਂਦੇ ਨੇਗੇ, ਦੇਖਣਾ ਕਿਤਨੇ ਦਾ ਬਿੱਲ ਬਣਦਾ ਹੈਗਾ। ਉਦੋਂ ਇੱਕ ਚੀਜ਼ ਮੈਂ ਭੁੱਲ ਗਿਆ, ਮੇਰੀ ਹੁਣ ਨਜ਼ਰ ਪਈ ਹੈ। ਇਹ ਵਾਲਾ ਜਿਹੜਾ ਵਾਈਫਰ ਹੈ ਨਾ, ਇਹ ਵੀ ਲੈ ਲੈਣੇ ਆਗੇ। ਇਹ ਵੀ ਇੱਕ ਐਡ ਵੀ ਕਰ ਲਿਆ। हाँ ब्लेड हो गया। ਤੇ ਪਹਿਲੇ ਅੰਕਲ ਹੋਰੀ ਬਿੱਲ ਬਣਾ ਲਵਾਂ, ਦੇਖਣੇ ਕਿਤਨੇ ਦਾ ਬਿੱਲ ਬਣਦਾ ਹੈਗਾ। ਉਸ ਤੋਂ ਬਾਅਦ ਚੀਜ਼ਾਂ ਤਾਂ ਹੋਰ ਵੀ ਨੇਗੀਆਂ। ਇਹ ਮੇਨ ਤਾਂ ਜਿਹੜਾ ਮੈਨੂੰ ਬਲਬ ਨਜ਼ਰ ਆਏ ਨੇਗੇ, ਇਹ ਤਕਰੀਬਨ 140 ਰੁਪਏ ਸਾਨੂੰ ਪਵੇਗਾ। 180 ਰੁਪਏ ਤੱਕ ਅਸੀਂ ਜਿਹੜਾ ਸੇਲ ਕਰ ਸਕਦੇ ਹਾਂ। 200 ਦਾ ਹੀ ਸੇਲ ਕਰ ਸਕਦੇ ਹਾਂਗੇ। 1 ਸਾਲ ਦੀ ਵਾਰੰਟੀ ਵਾਲਾ ਬਲਬ ਹੈਗਾ। ਬਾਕੀ ਅੱਦੇ ਆ ਉੱਤੇ ਬੱਚਿਆਂ ਦੇ ਫੀਡਰ ਵਗੈਰਾ ਪਏ ਨੇ। ਪਿੰਡ ਥਾਂ ਜ਼ਰੂਰਤ ਪੈਂਦੀ ਰਹਿੰਦੀ, ਕਿਸੇ ਬੱਚੇ ਦਾ ਫੀਡਰ ਗੁੰਮ ਹੋ ਜਾਏ ਸ਼ਹਿਰੋਂ ਆ ਕੇ ਉਹਨਾਂ ਲੈਣਾ ਪੈਂਦਾ। ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਇਨਸ਼ਾ ਅੱਲਾਹ ਤਾਲਾ ਲੈ ਜਾਵਾਂਗਾ ਆਹਿਸਤਾ ਆਹਿਸਤਾ। ਜਿਹੜਾ ਨਾ ਕਾफ़ी ਪਈਆਂ ਨੇ ਹੋਰ ਵੀ ਚੀਜ਼ਾਂ, ਜਿਵੇਂ ਟੂਥਬਰਸ਼ ਵਗੈਰਾ ਹੋ ਗਿਆ, ਕੋਲਗੇਟ ਦੇ, ਇਹ ਸਾਰੀਆਂ ਚੀਜ਼ਾਂ ਇਨਸ਼ਾ ਅੱਲਾਹ ਤਾਲਾ ਆਹਿਸਤਾ ਆਹਿਸਤਾ। ਇਸ ਤਰ੍ਹਾਂ ਦੇ ਜ਼ਿਆਦਾ ਅਮੀ ਜਾਨ ਆਪਣੇ ਪਿੰਡਾਂ ਥਾਵਾਂ ਤੇ ਉਹ ਛੋਟੇ ਫੀਡਰ ਲੈਂਦੇ ਨੇ। ਹਾਂ ਜਿਹਨਾਂ ਨੂੰ ਛੋਟਾ ਕਾਕਾ ਹੋਵੇ ਨਾ, ਫਿਰ ਉਹਨਾਂ ਇਸ ਤਰ੍ਹਾਂ ਫੀਡਰ ਵਗੈਰਾ ਲੈਂਦੇ ਨੇ। ਉਹ ਆਪਾਂ ਰੱਖਾਂਗੇ ਉੱਥੇ। ਹਾਂ ਇਨਸ਼ਾ ਅੱਲਾਹ ਤਾਲਾ ਉਹ ਇਹ ਅੰਕਲ ਕੋਲ ਇਹ ਲੈ ਜਾਵਾਂਗੇ। ਇਹਨਾਂ ਦੇ ਪਤਾ ਨਹੀਂ ਕਦੋਂ ਦੇ ਵਿਚਾਰੇ ਪਏ ਨੇ। ਜ਼ਿਆਦਾਤਰ ਇਹਨਾਂ ਕਿ ਸਟੋਰਾਂ ਤੋਂ ਲੈ ਜਾਂਦੇ ਨੇ। ਪਿੰਡਾਂ ਥਾਵਾਂ ਤੇ ਅਗਰ ਕੋਈ ਲੈ ਜਾਵੇ ਨਾ, ਵਿਕਦੇ ਨੇਗੇ, ਇਹ ਨਹੀਂ ਕਿ ਨਹੀਂ ਵਿਕਦੇ ਨੇਗੇ। ਤੇ ਇੱਧਰ ਤਾਂ ਮੇਰੀ ਹੁਣ ਨਜ਼ਰ ਪਈ ਹੈ ਕਿ ਇਹ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਆਈਆਂ ਪਈ, ਸਿੰਧੀ ਹਲਵਾ ਵਗੈਰਾ। ਇਹ 5 ਰੁਪਏ ਦੀ ਹੋਣੀ ਟਾਫੀ, 1 ਕਿ 2 ਰੁਪਏ ਦੀ ਹੋਏਗੀ। ਦੇਖਣੇ ਆਣੇ ਕਰੀਏ ਅਗਲਾ ਬਿੱਲ ਵਗੈਰਾ ਬਣਵਾ ਲਈ ਬਾਅਦ ਚਲੋ ਇਹ ਲੈ ਕੇ ਚਲੇ। ਹਾਂ ਇਹ ਵੀ ਕੋਈ ਚੋਕਲੇਟ ਵਗੈਰਾ, ਇਹਨੂੰ ਛੱਡੋ ਇਹ ਕਰੀ ਉਹ ਦੇਖ ਲਈਏ ਨਾ। ਉਹ ਵੀ ਸਮਾਨ ਕਾਫੀ ਕੱਢ ਲਿਆ ਹੈਗਾ। ਤੇ ਇੱਦਾਂ ਹੀ ਅੰਕਲ ਹੋਰਾਂ ਨੇ ਬਿੱਲ ਲਾਣਾ ਵੀ ਆਪਣੇ ਸਮਾਨ ਦਾ ਸ਼ੁਰੂ ਕਰਤਾ ਹੈਗਾ। ਤੇ ਭਾਈ ਹੋਰਾਂ ਨੇ ਸਮਾਨ ਜਿਹੜਾ ਨਾ ਪੈਕ ਕਰਨਾ ਸ਼ੁਰੂ ਕਰਤਾ ਡੱਬੇ 'ਚ। यार कोशिश करी एक ही डब्बे पैक हो जाए। बाकी अंकल और ही कह रहे नहीं कि सिर्फ बिस्कुट वगैरह पैक करा ला, बाकी ये समान चलो छापा रे पा के अगे टंग ली, क्योंकि उन्होंने दसिया ना नाल बोरी भी हैगी। ये चीज़ां ने ना नाजुक नाजुक इहदे च पैक करा लेने। काफ़ी बड़ा डब्बा है वैसे तो। कुछ सामान जी डब्बे पैक हो गया, बाकी छापर कुछ जो समान पैक करा रहे हैं आगे। तो अंकल और जो बिल भी बना रहे हैं। कितना बनया? 8000 ਤੋਂ ਉੱਤੇ ਤੇ 9920 ਰੁਪਏ ਦਾ ਬਿੱਲ ਬਣਿਆ। ਅੱਜ ਮੈਂ ਕਿਹਾ ਚਲੋ ਸਮਾਨ ਨਹੀਂ ਕਢਾਣੇ ਆਂਗੇ। ਜਿਹੜੀ ਕੋਈ ਮੇਰੇ ਕੋਲ ਸੀਗੀ ਉਹ ਪਕੌੜਿਆਂ ਵਗੈਰਾ ਦੀ ਸੇਲ, ਉਹ ਵੀ ਜਿਹੜੀ ਅੰਕਲ ਹੋਰਾਂ ਦੇ ਦਿੱਤੀ। ਕੁਛ ਇਹਨਾਂ ਨਾਲ ਕਰ ਲਿਆ ਉਧਾਰ, ਅਗਲੀ ਵਾਰੀ ਇਨਸ਼ਾਅੱਲਾ ਤਾਲਾ ਇਹਨਾਂ ਨੂੰ ਦੇ ਦਾਂ। ਵੈਸੇ ਉਧਾਰ ਲੈਣਾ ਤਾਂ ਨਹੀਂ ਚਾਹੀਦਾ ਸੀਗਾ, ਲੇਕਿਨ ਥੋੜਾ ਜਿਹਾ ਹੈਗਾ, ਕੋਈ ਨਹੀਂ। ਨੈਕਸਟ ਟਾਈਮ ਜਦੋਂ ਸਮਾਨ ਲਾਉਣਾ ਉਹ ਅਗਲਾ ਕਲੀਅਰ ਕਰ ਦੇਵਾਂਗੇ ਇਨਸ਼ਾਅੱਲਾ।
ਤੇ ਸਮਾਨ ਜਿਹਾ ਲੈ ਕੇ ਚੱਲੀਏ ਤੇ ਸਮਾਨ ਜੀ ਲੈ ਲਿਆਗਾ। ਹੁਣ ਫਿਰ ਘਰ ਚੱਲਨੇ ਆਗੇ। ਘਰ ਚੱਲ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਣੇ ਆਗੇ ਇਨਸ਼ਾਅੱਲਾ। ਅਜੇ ਤੱਕ ਬੋਤਲਾਂ ਵਗੈਰਾ ਲੈਣੀਆਂ ਸੀ, ਇਨਸ਼ਾਅੱਲਾ ਤਾਲਾ ਨੈਕਸਟ ਟਾਈਮ ਆ ਕੇ ਲਵਾਂਗੇ ਕਿਉਂਕਿ ਸਮਾਨ ਹੈ ਕਾਫੀ ਲੈ ਲਿਆਗਾ। ਦੁਕਾਨ ਇਹਦੇ ਨਾਲ ਭਰੀ ਜਾਵੇਗੀ। ਬਾਕੀ ਦੇਖੋ ਸ਼ਾਮ ਹੋਣ ਲੱਗੀ ਤੇ ਬੱਦਲਾਂ ਦਾ ਕਿੰਨਾ ਖੂਬਸੂਰਤ ਵਿਊ ਹੈ ਮਾਸ਼ਾਅੱਲਾ। ਸਮਾਨ ਕਿੰਨਾ ਪਿਆਰਾ ਲੱਗ ਰਿਹਾ ਹੈਗਾ। ਜਿਵੇਂ ਅੱਗੇ ਬੱਦਲ ਉੱਠੇ ਸੀ ਨਾ ਇਸ ਸਾਈਡ ਤੇ ਬੱਦਲ ਜੇ ਵੈਸੇ ਹੀ ਬਣੇ ਹੋਏ ਲੇਕਿਨ ਮੰਜ਼ਰ ਕਿੰਨਾ ਪਿਆਰਾ ਹੈ ਅਸਮਾਨ ਦਾ, ਉਹ ਤੁਸੀਂ ਚੈੱਕ ਕਰੋ ਮਾਸ਼ਾਅੱਲਾ ਬਿਊਟੀਫੁਲ। ਅੱਲਾਹ ਪਾਕ ਦੀ ਕੁਦਰਤ ਹੈਗੀ। ਅਸਮਾਨ ਨੂੰ ਦੇਖਿਆ ਜਾਵੇ ਤਾਂ ਹੀ ਲੱਗਦਾ ਜਿਵੇਂ ਹਾਲੇ ਤੱਕ ਰਾਤ ਨਹੀਂ ਹੋਣ ਲੱਗੀ, ਬਸ ਝੜ ਜਿਹਾ ਹੀ ਬਣਿਆ ਹੋਇਆ ਹੈਗਾ। ਤੇ ਵਾਪਸ ਘਰ ਜੀ ਅਸੀਂ ਆ ਗਏ ਆਂਗੇ। ਇੱਥੇ ਅੱਬੂ ਜਾਨ ਨੂੰ ਬੁਲਾਇਆ, ਅੱਬੂ ਜਾਨ ਹੀ ਇੱਥੋਂ ਜਿਹੜਾ ਸਮਾਨ ਲਾ ਕੇ ਲੈ ਜਾਵਣਗੇ। ਚਲੋ ਕੋਈ ਨਾ ਹੈ ਮੈਂ ਜਿਹੜਾ ਮੈਂ ਕਿਹਾ ਰਕਸ਼ੇ ਦਾ ਕਿਰਾਇਆ ਕਿੱਥੇ ਭਰਦੇ ਹੋ 500-600 ਰੁਪਏ ਜੇ ਜਾਣਾ ਸੀ ਉਤਨੇ ਰਸ ਆ ਗਏ 500 ਦੇ। ਇਹੀ ਹੈਗਾ ਕਿ ਬਚਤ ਹੀ ਨਹੀਂ ਹੋ। ਹਾਂ ਤੇ ਉਹਦਾ ਸੱਚ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਿਆ ਅੱਬੂ ਜਾਨ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਸਵੇਰ ਵੀ ਅਸੀਂ ਸੇਲਮੈਨ ਕੋ ਸਮਾਨ ਲਿਆ ਸੀ, ਉਹ ਸਾਰਾ ਹੀ ਸੇਲ ਹੋ ਗਿਆ। 750 ਸਮਾਨ ਲਿਆ ਸੀ, ਸਾਰਾ ਸੇਲ ਹੋ ਗਿਆ ਆ ਗਿਆ ਮਾਸ਼ਾਅੱਲਾ। ਹੁਣ ਆਟਾ ਰਹਿ ਗਿਆ ਪਿੱਛੇ ਲਾ ਲੈਂਦੇ ਇੱਕ ਮਿੰਟ। ਅੱਬੂ ਜਾਨ ਹੀ ਆ ਜਾਂਦੇ ਨਹੀਂ ਤੇ ਸਮਾਨ ਲੈ ਕੇ ਤਾਂ ਆ ਗਏ। ਹੁਣ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਣੇ ਆਗੇ। ਚਲੋ ਜੀ ਅੱਬੂ ਜਾਨ ਅੱਲਾ ਨੂੰ ਯਾਦ ਕਰਕੇ ਲੱਗ ਜਾਓ। देखो जी नालियां आ गई सब तो पहले तो बच्चों दी फेवरेट चीज़ा आ देखो भरे हुए है। अबू जान पलट लो इत्थे पहले पलट लो उल्टा करके। हाँ नवियां नवियां चीज़ा नहीं आ देखो और जिवें लाट दा माल नहीं होंदा अबू जान डब्बे ही डब्बे ने एक साइड ते मियां लाइयो ईमान फात में साइड ते हो जाए। ऐसा अपने को 20 वाला बिस्कुट को ਕਾਇਆ ਮਹਿੰਦੀ ਦਾ ਤਾਂ ਤੁਸੀਂ ਮਹਿੰਦੀ ਦਾ ਪੂਰਾ ਡੱਬਾ ਲੈ ਗਿਆ। ਸਹੀ ਹੈਗਾ ਮੌਸਮ ਹੈ ਗਰਮੀ ਹੈ ਨਾਲੇ ਈਦ ਤੇ ਜਿਹੜਾ ਨਾ ਸਾਰੀਆਂ ਔਰਤਾਂ ਜਿਹੜੀਆਂ ਨੇ ਪਿੰਡਾ ਖਾਣ ਸਿੱਟੇ जी जी बाकी रियो दा 40 रुपए वाला डब्बा महंगे महंगे बिस्किट ਜਿਹੜੇ ਲੈ ਆ 10 ਰੁਪਏ ਵਾਲਾ ਹੈ ਤੇ ਆ ਹੈਗਾ लेमन 40 रुपए वाला। ਹਾਂ 40 ਰੁਪਏ ਵਾਲਾ 50 ਵਾਲਾ 40 ਵਾਲਾ नहीं अम्मी जान ए 50 नहीं लिखा 40 लिखा है। ਕੈਂਡੀ 40 ਨੇ ਮੈਂ ਕਿਹਾ ਚੱਲ ਲਿਖ ਲਓ ਨਾਲ ਕਤਾਈ ਬਹੁਤ ਜ਼ਿਆਦਾ ਮਹਿੰਗਾ। ਇਹ ਵੀ 40 ਰੁਪਏ ਵਾਲਾ ਆ ਵੀ 40 ਇਹ ਬੁਝਣ ਜਿਤਨਾ ਆਪਾਂ ਅੰਦਾਜ਼ਾ ਲਾਇਆ ਸੀ ਬਿੱਲ ਉਤਨਾ ਹੀ ਬਣਿਆ। ਕੁਛ ਉਧਾਰ ਕਰ ਰਹੇ ਉਹਨਾਂ ਨੇ। ਮੈਂ ਕਿਹਾ ਚਲੋ ਸਵੇਰ ਦੇ ਦੇਵਾਂਗੇ। ਦਿਲ ਤਾਂ ਨਹੀਂ ਕੀਤਾ ਚੀਜ਼ਾਂ ਵਾਪਸ ਕਰਨ ਐਸੇ ਵਜ੍ਹਾ ਤੋਂ ਉਧਾਰ 5 ਰੁਪਏ ਵਾਲਾ ਹੈਗਾ ਜੀ। ਤੇ ਆ ਅੱਗੇ ਨਹੀਂ ਆ ਸ਼ਾਹੀ ਮੇਵਾ ਇਹ ਲੈ ਆਂਦੇ ਨੇ। ਹਾਂਜੀ ਤੇ ਆ ਬਿਸਕਟ ਅੱਗੇ 20 ਰੁਪਏ ਇਸ ਤਰ੍ਹਾਂ ਦਾ ਨਹੀਂ ਸੀਗਾ ਉਹ ਲੈ ਆਂਦੇ ਨੇ। ਕੋਕੋਨਟ ਇਹ ਬੁਝਣ ਕੋਈ ਨਵਾਂ ਬਿਸਕਟ ਚੱਲਿਆ 20 ਰੁਪਏ ਵਾਲਾ। ਮਿੱਟੀ ਆ ਗਈ ਇਹ 5 ਲੈ ਆਂਦੇ ਨੇ ਕਿਉਂਕਿ ਇਹ ਅੱਜ ਨਾ ਬੱਚੇ ਕਾਫੀ ਸਾਰੇ ਸਕੂਲ ਚੋਂ ਆ ਕੇ ਤੇ ਹਟਦੇ ਗਏ ਨੇ 5 ਨੇ। ਹਾਂ ਇਹ ਮਿੱਟੀਆਂ ਜੀਆਂ ਜਿਹੜੀਆਂ ਨੇ ਨਾ ਬਹੁਤ ਜ਼ਿਆਦਾ ਸਾਡੀਆਂ ਵਿਕਦੀਆਂ ਵੈਕਸ ਕੇ ਮਿੱਟੀਆਂ ਨੂੰ ਕਰਦੇ ਨੇ। ਇੱਕ ਸਾਈਡ ਤੇ ਕੀਤੀ ਉਹਨਾਂ ਸਾਰਾ ਸਮਾਨ। ਤੇ ਆ ਰੈਫਰ ਹੈਗਾ ਜੀ ਜੀ 5 ਵਾਲਾ 5 ਵਾਲਾ ਨਹੀਂ ਅੰਮ ਜਾਨ ਇਹ 10 ਰੁਪਏ ਵਾਲਾ ਹੈਗਾ। ਅੱਛੇ ਵਾਲਾ ਜੀ ਚਾਕਲੇਟ ਹੈਗੀ ਜੀ। ਆ ਚਾਕਲੇਟ ਵੀ 10 ਆ 5 ਦੀਆਂ 2 ਨੇ 5 ਰੁਪਏ 2 ਨੇ 10 ਰੁਪਏ ਦੀਆਂ 5 ਨੇ। ਹਾਂਜੀ ਆ 10 ਰੁਪਏ ਦਾ ਬਿਸਕਟ ਹੈਗਾ। ਹਾਂ ਚੋਕੋ ਆ ਚਾਕਲੇਟ ਖਤਮ ਹੋਈ ਸੀ ਇਹ ਵੀ ਲੈਣੀ 10 ਰੁਪਏ ਵਾਲੀ। ਜੀ ਜੀ ਆ ਚਾਕਲੇਟ ਵੀ 10 ਰੁਪਏ ਵਾਲੀ। ਹਾਂ ਬੀਟ ਆ ਚਾਕਲੇਟ ਵੀ 10 ਰੁਪਏ ਵਾਲੀ ਇਹ ਵੀ ਖਤਮ ਹੋ ਦਸਾਂ ਦੀ ਚਾਕਲੇਟਾਂ ਜਿਹੜੀਆਂ ਅਸੀਂ ਚੰਗੀਆਂ ਲੈਂਦੇ ਉਹਨਾਂ ਬੱਚੇ ਬੱਚੇ ਜਿਹਨਾਂ ਪਸੰਦ ਬੜਾ ਕਰਦੇ ਬੜਾ ਪਸੰਦ ਕਰਦੇ। ਇੱਥੇ ਲਾਵਾਂਗੇ ਡਿਸਪਲੇ ਤੇ ਅੱਗੇ ਸਾਰੀ ਚਾਕਲੇਟਾਂ। ਚਾਕਲੇਟ ਜਿਹੜੀ ਨੇ ਇਹ 5 ਰੁਪਏ ਵਾਲੀ ਹੈ ਨਟ ਕਿੰਗ ਹੈ ਅੱਛੀ। ਨਟ ਕਿੰਗ ਹੈਗਾ ਨਟ ਕੱਟ ਦੀ ਕਾਪੀ। ਸਮਾਨ ਲਿਆ ਹੋਗੇ ਸਮਾਨ ਤਾਂ ਬਹੁਤ ਜ਼ਿਆਦਾ ਤੇ ਮਾਸ਼ਾਅੱਲਾ ਆ ਹੈਗਾ ਟਾਈਗਰ। ਹਾਂਜੀ ਤੁਹਾਡੀ ਨੂਰ ਦਾ ਦਿਲ ਕਰ ਰਿਹਾ ਚੀਜ਼ਾਂ ਖਾਣ ਵਾਸਤੇ ਲੇਕਿਨ ਪੈਸੇ ਨਾ ਮਿਲਣਗੀਆਂ। 10 ਰੁਪਏ ਪਏ ਨੇ ਅੱਛਾ ਲੈ ਲਾਂਗੇ ਸਕੂਲ ਜਾਂਦੇ ਹਾਂ ਤੇ ਆ ਅਸਲ ਇਹ ਇਮਲੀ ਹੈਗੀ ਨਾ। ਹਾਂ ਇਮਲੀ ਵਗੈਰਾ ਹੈਗੀ ਅਨਾਰਦਾਨਾ ਇਮਲੀ ਵਗੈਰਾ ਹੁੰਦੀ ਹੈਗੀ ਕੋਈ। ਇਹ ਮੈਨੂੰ ਨਹੀਂ ਸਮਝ ਲੱਗੀ ਇਹ ਮੈਨੂੰ ਨਹੀਂ ਪਤਾ ਮੈਂ ਇਹ ਕੋਈ ਬਣਿਆ ਹੋਣਾ। ਸੁਬਹ ਖੋਲ ਕੇ ਦਿਖਾਵਾਂਗੇ। ਸੁਬਹ ਫਸਟ ਟਾਈਮ ਜਦੋਂ ਲਾਣਾ ਹੈ ਨਾ ਉਦੋਂ ਖੋਲ ਕੇ ਦਿਖਾਵਾਂਗੇ। ਆ ਕਿਸਾਨ ਸਿੱਟਾ ਦਾ ਡੰਡਾ ਲੈਣ ਦੇ ਇਹ ਵੀ ਅਗਲੀਆਂ ਖਤਮ ਹੋਈਆਂ ਵੀ ਸਿਰਫ 2 ਪਈਆਂ ਸੀ। ਜੀ ਜੀ ਉੱਥੇ ਕੋਈ ਉਹ ਸਾਹਮਣੇ ਪਈ ਸੀ ਵੀ 5 ਰੁਪਏ ਵਾਲੀ ਇਹ ਵੀ ਨਵੀਂ ਲੈ ਕੇ ਆਏ। ਡੱਬੇ ਵਾਲੇ। ਹਾਂਜੀ ਮਹਿੰਦੀ ਅੱਗੇ ਕੋਈ ਨਹੀਂ ਹੈ ਮਹਿੰਦੀ ਵੀ ਅਸੀਂ ਜਿਹੜਾ ਗਰਮੀਆਂ ਆ ਗਈਆਂ ਨੇ ਹੁਣ ਤਾਂ ਹਰ ਬੰਦੇ ਲਾਣੀ ਸਿਰ ਤੇ ਸਕੂਨ ਮਿਲਦਾ ਨਾ ਠੰਡੀ ਹੁੰਦੀ ਹੈਗੀ ਜੀ ਇਸ ਵਜ੍ਹਾ ਇਸ ਵਾਸਤੇ ਅਸੀਂ ਲੈਣ ਦੀ 2-3 ਵਾਰੀ ਗਾਹ ਕੱਟ ਕੇ ਨੇ ਮੈਂ ਕਿਹਾ ਚੱਲ ਅੱਜ ਲੈ ਹੀ ਜਾਣਾ। ਜੀ ਜੀ ਬਾਕੀ ਜਿਹੜਾ 10 ਰੁਪਏ ਵਾਲੀ ਨਿਮਕ ਹੋਏਗੀ। ਹਾਂ ਸੁਗਾਤ ਤੇ ਆ ਵੀ 10 ਰੁਪਏ ਬੱਲੇ 20 ਰੁਪਏ ਵਾਲੀ ਬੱਲੇ ਬੱਲੇ ਇਹ ਨਹੀਂ ਦਸਾਂਗੇ ਸਾਨੂੰ 10 ਵਾਲੀ ਹੈਗੀ ਇੰਨੀ ਵੱਡੀ ਪੈਕਿੰਗ ਵਿੱਚ। ਹਾਂਜੀ ਤੇ ਆ ਜਿਹੜਾ ਲੋਲੀਪੌਪ ਹਾਂ ਮਿਕੀ ਪੌਪ। ਤੇ ਆ ਹੈਗੀ ਦੂਸਰੀ ਇਮਲੀ। ਹਾਂਜੀ ਤੇ ਆ ਹੈਗਾ ਸਰਫ
50 ਰੁਪਏ ਆ ਸ਼ੇਰ ਵਾਲਾ। ਹਾਂ ਇਹ ਉੱਥੇ ਲਾਵਾਂਗੇ ਸਰਫ ਦੱਸਾਂ ਵਾਲੇ ਪੈ ਬਿਰਿਆਨੀ ਮਸਾਲਾ ਨਹੀਂ ਸੀਗਾ ਉਹ ਵੀ ਲੈ ਆਏ। ਮਸਾਲੇ ਵਗੈਰਾ ਤੇ ਆ ਸ਼ੈਂਪੂ ਵਗੈਰਾ ਨੇਗੇ ਇੱਧਰ ਤੇ ਉਹ ਕੋ ਪਾਪੜ ਨੇਗੇ ਉੱਥੇ ਦੰਦ ਖਾਏ ਸੀਗੇ ਉਹ। ਬਸ ਇਹ ਸਮਾਨ ਜਿਹੜਾ ਲੈ ਆਵਾਂਗੇ ਤੇ ਇਹ ਬਣਿਆ ਜੀ 9900 ਰੁਪਏ ਦਾ ਅਬੂ ਜਾਨ। ਉਹ ਜਿੰਨਾ ਆਪਾਂ ਇੱਥੋਂ ਗਿਣੇ ਸੀ ਪੈਸੇ ਉਹਨਾਂ ਦੇ ਬਣੇ, ਲੇਕਿਨ ਆਟਾ ਜਿਹੜਾ ਫਿਰ ਉਹ ਲੈ ਆਵਾਂਗੇ ਵਿੱਚੋਂ 20 ਕਿਲੋ ਉਹ ਜੋ ਪੈਸੇ ਨਿਕਲ ਗਏ ਨੇ। ਕੋਈ ਨਹੀਂ ਉਹਨਾਂ ਨੇ ਉਧਾਰ ਕਰੇ ਇੱਕ ਤਰ੍ਹਾਂ ਦਾ। ਹਾਂਜੀ ਰਸ ਜਿਹੜੇ ਨੇ ਤਾਂ ਦਿਖਾਏ ਦੋ ਪੈਕਟ ਮੈਂ ਇਸ ਤਰ੍ਹਾਂ ਦੇ ਲੈਣੇ ਜਿਹੜੇ 10 ਦੇ 3 ਮਿਲਦੇ ਨੇ ਤੇ 3 ਆ ਲੈਣੇ ਜਿਹੜੇ 10 ਦੇ 2 ਮਿਲਦੇ। ਹਾਂ ਕਿਉਂਕਿ ਮੱਲੇ ਸਾਡੇ ਕੁਛ ਨੇਗੇ ਜਿਹੜੇ ਕਹਿੰਦੇ 10 3 ਜੇ ਮਿਲਦੇ ਨੇ ਉਹ ਹੀ ਲੈਣੇ ਨੇ ਫਿਰ ਉਹ ਇਸ ਕਰਕੇ ਨੇ ਮੈਂ 2 ਲਾ ਲਏ 3 ਆ ਲਾ ਲਏ। ਜੀ ਜੀ ਮਾਸ਼ਾਅੱਲਾ ਦੇਖੋ ਸਮਾਨ ਦੀ ਕਾਫੀ ਵੱਡੀ ਡੇਰੀ ਲੱਗ ਗਈ ਹੈ। ਕਾਫੀ ਇਹ ਚੀਜ਼ਾਂ ਸਵੇਰ ਜੋੜਾਂਗੇ ਫਸਟ ਟਾਈਮ ਵਾਲੇ ਬੁਲਾ ਕੇ ਦੇਖੇ। ਲੱਖਾਂ ਦੇ ਕਰੋੜਾਂ ਵਾਰੀ ਸ਼ੁਕਰ ਹੈ ਤੁਸੀਂ ਸਾਰੇ ਭੈਣਾਂ ਭਾਈ ਮਿਲ ਕੇ ਸਾਡੇ ਵਾਸਤੇ ਦੁਆ ਕਰਦੇ ਹੋ। ਅੱਲਾਹ ਪਾਕ ਕਰੇ ਕਿ ਇਸੇ ਤਰ੍ਹਾਂ ਆਸ-ਪਾਸ ਸਾਡੀ ਦੁਕਾਨ ਜਿਹੜੀ ਨਾ ਬਰਿੰਦੀ ਜਾਵੇ, ਕਿਉਂਕਿ ਤੁਸੀਂ ਸਾਰੇ ਭੈਣਾਂ ਭਾਈ ਸਾਡੇ ਵਾਸਤੇ ਦੁਆ ਮੰਗਦੇ ਹੋ ਤਾਂ ਅੱਲਾਹ ਪਾਕ ਸੁਣ ਰਿਹਾ ਹੈਗਾ। ਸਾਡਾ ਕਾਰੋਬਾਰ ਮਾਸ਼ਾਅੱਲਾ ਆਸ-ਪਾਸ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਆਸ-ਪਾਸ ਇਹਨੂੰ ਮੁਕੰਮਲ ਕਰ ਲਈਏ। ਇਨਸ਼ਾਅੱਲਾ ਜਿਵੇਂ ਸੇਲ ਹੋਈ ਨਾ ਉਵੇਂ ਜਾ ਕੇ ਅਸੀਂ ਜਿਹੜਾ ਨਾ ਸੌਦਾ ਸੇਲ ਅਸੀਂ ਇੱਕ ਸਾਈਡ ਤੋਂ ਦੰਦ ਦਿਖਾਇਆ ਨਾ, ਅੰਮੀ ਜਾਨ ਛਾਪਰਾਂ 'ਚ ਬੰਨ ਕੇ ਰੱਖ ਦਿੰਦੀਆਂ ਨੇਗੀਆਂ, ਕਹਿੰਦੇ ਪੈਸੇ ਨਹੀਂ ਕੱਢਣੇ ਨੇ, ਥੋੜੀ ਬਹੁਤੀ ਇਹ ਬਚਤ ਹੋਵੇ ਨਾ, ਅੰਦਾਜ਼ਾ ਹੋਵੇ ਕਿਤਨੀ ਕੁ ਬਚਤ ਹੋਈ ਹੋਣੀ। ਉਹਦਾ ਅਸੀਂ ਕੋਈ ਸਮਾਨ ਵਗੈਰਾ ਬਲਕਿ ਲੈਣਾ ਹੀ ਨਹੀਂ ਪੈਂਦਾ, ਘੀ ਵੀ ਆਪਣਾ ਹੈਗਾ, ਇਹ ਵੀ ਚੱਕ ਲੈਣੇ ਆ ਸਮਾਨ ਵਗੈਰਾ। ਹੀ ਮਾਸ਼ਾਅੱਲਾ ਕੋਈ ਨਾ, ਕਿਉਂਕਿ ਸਬਜ਼ੀ ਜਿਹੜੀ ਨਾ ਸਬਜ਼ੀ 'ਚ ਬਚ ਜਾਂਦੀ ਹੈ। ਹਾਂ ਉਹ ਨਾ ਕੁਝ ਸਬਜ਼ੀ ਅਬੂ ਜਾਨ ਨੂੰ ਕੀ ਹੁੰਦਾ ਹੱਲ ਕਰੀਏ। ਸਬਜ਼ੀ ਸਵੇਰ ਫਸਟ ਟਾਈਮ ਇਨਸ਼ਾਅੱਲਾ ਤਾਲ ਦੇਖਣੇ ਆ ਨਾ, ਸਰਪ੍ਰਾਈਜ਼ ਵੀ ਹੋ ਸਕਦਾ ਹੈਗਾ, ਆਪਾਂ ਮੰਡੀ ਵੀ ਜਾ ਸਕਨੇ ਆ, ਚਲੋ ਵੇਖ ਲੈਣੇ ਆ ਨਾ। ਹਾਂ ਸਵੇਰ ਪਰਸੋਂ ਜਾਵਾਂਗੇ ਮੰਡੀ ਹੋਣਾ। ਸੁਬਹ ਲੱਗ ਜਾਵੇ ਨਾ, ਅੱਲਾਹ ਕਰੇ ਕੋਸ਼ਿਸ਼ ਇਹ ਵੀ ਜੇ ਨਾਲ ਅੰਮੀ ਜਾਨ ਓਏ ਨਾ ਨਾਲ ਨੂੰ ਛੱਡੋ, ਤੁਹਾਨੂੰ ਨਾਲ ਦੀ ਟੈਨਸ਼ਨ ਹੈ। ਮੈਂ ਕਹਿੰਦਾ ਨਲਕਾ ਜਿਹੜਾ ਨਾ ਸ਼ਿਫਟ ਕਰਾ ਲਈਏ, ਇਹ ਬਹੁਤ ਜ਼ਿਆਦਾ ਲੇਟ ਲਿਆਵਾਂਗਾ ਅੱਜ ਤਾਂ ਫਿਰ 2-3 ਮਹੀਨੇ ਆਪਾਂ ਉਹਨਾਂ ਦੇ ਘਰ ਜਾਈਏ ਤੇ ਉਹਨਾਂ ਨੇ ਆਣਾ, ਉਂਝ ਉਹਨਾਂ ਨੇ ਨਹੀਂ ਆਣਾ। ਜਿਹੜੇ ਭਾਈ ਖੇਡ ਜਾਣਾ ਨਾ ਉਸ ਭਾਈ ਕੋਈ ਮੇਰੇ ਦਿਲ ਹੀ ਹੈ ਵੀ ਆਪਾਂ ਆ ਜਿਹੜੀਆਂ ਇਹ ਵੀ ਉੱਪਰ ਲਵਾਵਾਂਗੇ ਇਨਸ਼ਾਅੱਲਾ। ਇਹ ਵੀ ਉੱਪਰ ਪਹਿਲੇ ਲਵਾਵਾਂਗੇ। ਇਹ ਜਿਨ੍ਹਾਂ ਨੇ ਲਾਣਾ ਨਾ ਆ ਕੇ ਉਹ ਸ਼ੇਡ ਵਗੈਰਾ ਉਹਨਾਂ ਕੋਲ ਜਿਹੜੀ ਨਾ ਸ਼ੈਲਫ ਵੀ ਉੱਤੇ ਲਵਾ ਲਵਾਂਗੇ। ਸ਼ੈਲਫ ਉੱਤੇ ਬੁਝਣ ਲੱਗ ਗਏ ਨਾ, ਥੱਲੇ ਫਿਰ ਆ ਜਿਵੇਂ ਉਹ ਤਰੋੜੇ ਵਗੈਰਾ ਪੈਣ ਸਾਈਡ ਤੇ, ਇਹ ਉੱਥੇ ਥੱਲੇ ਰੱਖ ਸਕਦੇ ਆ। ਹਾਂ ਵੈਸੇ ਖਾਣਾ ਹੀ ਬਣਵਾ ਸਕਦੇ ਆ, ਚਾਵਲ ਵਗੈਰਾ ਪਲਟਣ ਵਾਸਤੇ ਆਪਾਂ ਥੱਲੇ, ਉਹ ਸਸਤੇ ਬਣ ਜਾਣੇ ਨੇ, ਜਿਵੇਂ ਕਿ 5000 ਦੇ ਬਣ ਜਾਣਗੇ, 4-5 ਲੈਣੇ ਬਣ ਜਾਣਗੇ, ਇਤਨੇ ਦੇ 6000 ਰੁਪਏ ਦੇ 5-6 ਹੀ ਬਣ ਜਾਣੇ। ਹਾਂ ਇਤਨੇ ਹੀ ਬਾਕੀ ਬਣਨਗੇ। ਸੁਬਹ ਜਿਹੜੀ ਚੀਜ਼ ਲਈਆਂ ਸੀ ਉਹ ਵੀ ਤੁਹਾਨੂੰ ਮੈਂ ਦੱਸ ਦੇਵਾਂ। ਉਹ ਅਸੀਂ ਲੈ ਸੀ ਆ ਗੁਲਗੁਲੇ ਹਾਂ 5-5 ਰੁਪਏ, ਉਹ ਵੀ ਸੇਲ ਮਾਸ਼ਾਅੱਲਾ ਅੱਧਿਆਂ ਨਾਲੋਂ ਜ਼ਿਆਦਾ ਹੋ ਗਏ ਨੇ। ਤੇ ਉਹ ਦੂਸਰੇ ਤੇ ਜੂਸ ਤੇ ਖਤਮ ਹੋ ਗਏ ਆ ਨੇ, ਬੰਡੀਆਂ ਲਈਆਂ ਨੇ ਤੇ ਜੂਸ ਦੇ 2 ਪੈਕ ਲੈ ਸੀ, ਉਹ ਦੋਵੇਂ ਹੀ ਖਤਮ ਹੋ ਗਏ। ਉਹ 10 ਰੁਪਏ ਤੇ ਵਾਲੇ। ਉਹ ਜਿਹੜੇ ਲੋਲੀਪੌਪ ਮੈਨੂੰ ਬੜੇ ਪਸੰਦ ਆਏ ਸੀ ਕਿ ਰੰਗ ਬਰੰਗੇ, ਉਹ ਲੈ ਸੀ 2 ਪੈਕਟ, ਇੱਕ ਉਹ ਥੱਲੇ ਕਾ ਇੱਕ ਉਹ ਜੀ 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 ਬਾਕੀ ਇਹ ਚੀਜ਼ਾਂ ਸਵੇਰ ਲਈਆਂ ਸੀਗੀਆਂ ਜਿਹੜੀਆਂ ਕਾਫੀ ਇਹਨ ਸੇਲ ਹੋ ਗਈਆਂ ਹੋਈਆਂ। ਉਹ ਜੂਸ ਲੈ ਸੀਗੇ ਨਹੀਂ ਆਉਂਦਾ ਪਲਾਸਟਿਕ ਵਾਲਾ ਗਲਾਸ ਛੋਟਾ ਡਿਸਪੋਜ਼ਲ, ਉਹਦੇ ਵਿੱਚ ਉਹ ਕੋਈ ਜੂਸ ਬਣਾਇਆ ਸੀ, ਲੇਕਿਨ ਜ਼ੈਕੇ ਵਾਲਾ ਬੜਾ ਜੂਸ ਸੀਗਾ। ਸਾਰੇ ਬੱਚੇ ਜਿਹੜੇ ਨਾ ਇੱਕ ਲੈ ਕੇ ਉਹਨਾਂ ਨੇ ਕਿਹਾ ਬੜਾ ਚੰਗਾ ਜੂਸ ਹੈਗਾ, ਫਿਰ ਸਾਰੇ ਭੱਜ ਪਏ, ਉਹ ਸਾਰੇ ਹੀ ਉਹ ਲੈ ਗਏ। 2 ਤਕਰੀਬਨ ਪੈਕ ਬਣੇ ਸੀ ਛੋਟੇ ਛੋਟੇ, ਹੁੰਦੇ ਤਕਰੀਬਨ 10-10 ਜੂਸ ਸੀਗੇ। ਹੁਣ ਜਦੋਂ ਆਏ ਉਦੋਂ ਇਨਸ਼ਾਅੱਲਾ ਤਾਲਾ ਉਹਨਾਂ ਕੋਲ ਇਕੱਠੇ ਲੈ ਲਵਾਂਗੇ, ਜਿਵੇਂ ਕਿ 10-15 ਪੈਕ ਲੈ ਲਵਾਂਗੇ। ਤੇ ਇਹ ਵਾਲਾ ਜੀ ਆਪਣਾ ਇਹ ਵਲੌਗ ਇੱਥੇ ਹੁੰਦਾ ਖਤਮ। ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਵੀ ਕਰ ਲੈਣਾ। ਥੈਂਕਸ ਫॉर ਵਾਚਿੰਗ, ਅੱਲਾਹ ਹਾਫਿਜ਼। ਤੇ ਸਵੇਰ ਦੇਖਣੇ ਇਨਸ਼ਾਅੱਲਾ ਤਾਲਾ, ਪਹਿਲੇ ਨਲਕੇ ਦਾ ਕੋਈ ਨਾ ਕੋਈ ਹੱਲ ਕਰਾਂਗੇ।